हज़ारा सिंह ब्याह किया भरा दा। अच्छा ਜਿਹੜਾ ਛੋਟਾ ਭਰਾ ਪ੍ਰਿਆਲ ਸਿੰਘ ਦਾ ਨਾਮ ਸੀ, ਉਹ ਇੱਥੇ ਰਾਹ 'ਚ ਹੀ ਫੌਤ ਹੋ ਗਿਆ ਜੀ। ਭਾਈ ਦੇ ਵਿਆਹ ਦੇ 8 ਦਿਨ ਉਹਨਾਂ ਬਰਾਬ ਰੱਖਿਆ ਬੇਲ 8 ਦਿਨ ਮੇਲ ਨੂੰ ਜਾਣਦੇ ਹੋ ਜੇ ਬਰਾਤ ਦੀ ਸਦੀਏ 8 ਦਿਨ ਉਹਨਾਂ ਦੇ ਘਰ ਰਿਹਾ ਤੇ ਸਾਰੀਆਂ ਬਰਾਦੀਆਂ ਸਦੀਆਂ ਨੇ, ਮੁਸਲਮਾਨ ਵੀ ਸਿੱਖ ਵੀ ਮੈਂ ਈਸਾਈ ਤੱਕ ਖੱਤਰੀ ਤੱਕ। ਖੱਤਰੀਆਂ ਦੀ ਰੋਟੀ ਵੱਖਰੀ ਪਾਣੀ ਹੈ, ਸਿੱਖਾਂ ਦੀ ਵੱਖਰੀ ਪਾਈ ਹੈ, ਮੁਸਲਮਾਨਾਂ ਦੀ ਵੱਖਰੀ ਪਾਈ ਹੈ। ਜਿਹੜੇ ਫਿਰ ਯਾਰ ਉਹਦੇ ਬੇਸਾਬ ਆਲਾ ਵਾਲਾ बैठक ਉਹਦੀ ਅਜੇ ਬਣੀ ਹੈ, ਅਜੇ ਵੀ ਉਹਦੇ ਨਿਸ਼ਾਨੀਆਂ ਹਨ। ਉਹ ਏਡੀ ਬੈਠਕ ਸੀ, ਘੋੜੀ ਦੇ ਖਲੋਤਾ ਬੰਦਾ ਬਾਹਰ ਨਹੀਂ ਸੀ ਦਿੱਤਾ। ਅੱਛਾ ਉਹ ਜੇ ਆ ਕੇ ਜੋ ਦੁਨੀਆ ਆ ਗਈ ਉਹਦੀ ਯਾਰ ਚੋ ਸਾ ਜਿਉਂਦੇ ਆ ਉਸ ਆਖਿਆ ਇੱਕ ਗੱਲ ਹੈ ਯਾਰ ਤੁਸੀਂ ਮੇਰੇ ਬੜੇ ਹੋ, ਮੈਂ ਜਾਨ ਕੁਰਬਾਨ ਕਰ ਤੁਸੀਂ ਮੇਰੀ ਮਾਂ ਹੋ, ਲੇਕਿਨ ਸ਼ਰਾਬ ਪੀ ਕੇ ਜੇ ਤੁਹਾਨੂੰ ਕੂਕ ਮਾਰਨੀ ਤੇ ਮੇਰੀ ਗੋਲੀ ਦਿੱਤਾ। ਉਹਦੇ ਕੋਲ ਫਸੌਲ ਸੀ, ਹਾਂ ਨਹੀਂ ਕਿਸੇ ਆਪਣੇ ਪਿੰਡ ਕਿਸੇ ਕੋਲ ਫਸੌਲ ਗਿਆ। ਉਹਨਾਂ ਦੇ ਬਾਲ ਬੱਚਾ ਹੈ, ਰਜੀਤ ਸਿੰਘ ਦਾ ਹੈ ਵੀ, ਚੌਧਰੀ ਸਰਪਾਲ ਸਿੰਘ ਦਾ ਕੋਈ ਜਨਸ 'ਚ ਹੈ ਵੇ, ਜਾਂ ਚੌਧਰੀ ਇਕਬਾਲ ਸਿੰਘ 'ਚ ਹੈ ਵੇ, ਤੇ ਜੇ ਪਿਆਰਾ ਸਿੰਘ ਜੀ ਖੱਤਰੀ 'ਚ ਹੈ ਵੇ। ਹਾਂਜੀ ਇਹਨਾਂ 'ਚ ਹੈ, ਇਹ ਤ੍ਰੈ ਚੀਜ਼ਾਂ ਦੀ ਸਾਰੇ ਬਹੁਤ ਪਿਆਰੀਆਂ ਹਨ। ਇਹਨਾਂ 'ਚ ਹੈ ਤੇ ਉਹਨਾਂ ਦੀ ਔਲਾਦ ਨੂੰ ਅਸੀਂ ਪਿਆਰ ਦਿੰਦੇ ਬੇਸਾਬਾ, ਸਾਨੂੰ ਠੰਡ ਪੈਂਦੀ ਹੈ ਦੁਆ ਹੁਣ ਵੀ ਦਿੰਦੇ ਹਾਂ। ਮੈਂ ਕਿਹਾ ਬਈ ਅੱਜ ਦੀ ਸਾਹਿਬ ਮੈਂ ਅੱਗੇ ਬਹਿਣਾ, ਮੈਂ ਪਿੱਛੇ ਨਹੀਂ ਬਹਿਣਾ। ਤੁਸੀਂ ਕਿਹਾ ਹਾਂਜੀ ਉਹਦਾ ਆਖਿਆ ਮੇਰੀ ਘੋੜੀ ਤੇ ਤੁਹਾਂ ਪਿੱਛੇ ਬਹਿਣਾ, ਤੁਹਾਂ ਅੱਗੇ ਪਿੱਛੇ ਬਹਿਣਾ, ਮੈਂ ਅੱਗੇ ਬਹਿਣਾ, ਮੈਂ ਤਾਂ ਤੇਰੀ ਕੋਈ ਲੈ ਜਾ, ਮੈਂ ਨਹੀਂ, ਮੈਂ ਬਹਿਣੇ ਨਹੀਂ। ਉਸ ਆਖਿਆ ਘੋੜੀ ਸਾਡੀ, ਮੈਂ ਕਿਹਾ ਜੀ ਸੰਗ ਮੈਂ ਭਾਵੇਂ ਤੇਰੀ ਘੋੜੀ ਹੈ ਪਰ ਮੇਰੀ ਵੀ ਘੋੜੀ ਹੋਣੀ, ਮੇਰਾ ਵੀ ਸਰਦਾਰ ਹੋਵੇ, ਮੇਰਾ ਵੀ ਲੱਗਦਾ, ਮੇਰੇ ਨਾਲ ਹੀ ਪਿਆਰ ਰਹਿਣਾ ਮੇਰੇ ਸਭ। ਮੈਂ ਆਪਣੇ ਮਾਣ ਨਾਲ ਸੀ, ਉਹ ਆਪਣੇ ਮਾਣ ਸੀ। ਘੋੜੀ ਉਹ ਲੈ ਕੇ ਆ ਗਿਆ ਅੱਕ ਕੇ, ਘੰਟਾ ਖੱਪ ਕਰ ਕੇ ਉਹ ਤਲਾਅ ਦੇ ਉੱਤੇ ਬਹਿ ਕੇ, ਧੁੱਪ ਸੀ ਗਰਮੀਆਂ ਮਤਲਬ ਮਈ ਦਾ ਮਹੀਨਾ ਸੀ। ਉਹ ਪੇ ਘੋੜੀ ਆਈ, ਘੋੜੀ ਰਣਜੀਤ ਸਿੰਘ ਨਾਲ ਆਈ ਹੈ। ਸਰਦਾਰ ਵੇਖਿਆ ਤੇ ਉਹ ਚੱਲ ਗੁੱਸਾ ਗਿਆ, ਆਖਿਆ ਉਹ ਕੁਛ ਆਇਆ ਨਹੀਂ, ਕਹਿੰਦਾ ਸਾਥੀ ਨਹੀਂ ਆਇਆ। ਰੱਖਿਆ ਕਰੀ ਆ ਗੱਲ, ਉਸ ਆਖਿਆ ਆਇੰਦਾ ਤੂੰ ਅੱਗੇ ਨਹੀਂ ਬਹਿਣਾ, ਪਿੱਛੇ ਬਹਿਣਾ, ਘੋੜੀ ਲੈ ਜਾ ਹੁਣ ਲਿਆ। ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਵੀ ਐਸੀ ਆਪਸ ਵਿੱਚ? ਲੜਾਈ ਝਗੜਾ ਪਿੰਡ 'ਚ ਕੋਈ ਨਹੀਂ ਸੀ। ਬਾਹਰ ਜਦੋਂ ਹੋ ਗਏ ਪਿੰਡ ਹੀ ਕਰ ਲੈਂਦੇ ਹਨ। ਬਾਹਰ ਉਹਨਾਂ ਦਾ ਇਹ ਸੀ ਕਿ ਜਦੋਂ ਬੈਂਕਿਆਂ ਦਾ ਬਾਹਰ ਜਾਣਾ ਉਹਨਾਂ ਆਪੇ ਇੱਕ ਹੋਣਾ, ਭਾਵੇਂ ਉਹ ਸਿੱਖ ਹੋਵੇ ਭਾਵੇਂ ਸਿੱਖ ਹੈ ਭਾਵੇਂ ਸਿੱਖ ਹੋ। ਜਦੋਂ ਅੰਦਰ ਹੋਣਾ ਭਾਵੇਂ ਕਿੰਨੀ ਲੜਾਈ ਵੀ ਕਰਦੇ ਸਿੱਖ ਬੜੇ ਬਹਾਦਰ, ਮੁਸਲਮਾਨ ਤਾਂ ਕਰਨ ਸਾਰੇ ਸਿੱਖ ਜਿਹੜੇ ਬਹਾਦਰ ਸਾਰੇ ਬਹਾਦਰ। ਦਿਨ ਜਿੱਦਾਂ ਵਿਸਾਖ ਦਾ ਦਿਨ ਹੁੰਦਾ ਸੀ ਨਾ, ਉੱਥੇ ਸਾਡੇ ਪਿੰਡ ਦੇ ਲੋਕ ਜਾਂਦੇ ਹਨ, ਭੰਗੜਾ ਪਾਉਂਦੇ, ਡਾਂਗਾ ਖੋਲ ਹੋਣੀ, ਡਾਂਗਾ ਹੀ ਖੋਲ, ਕੋਈ ਬੰਦੂਕ ਬਦਾਕ ਨਹੀਂ ਸੀ ਉਦੋਂ, ਹੱਥ ਹੀ ਡਾਂਗ ਹੀ ਹੁੰਦੀ ਸੀ, ਛਵੀ ਹੋਣੀ ਡਾਂਗ ਹੋਣੀ ਚੰਗੀ 7 ਫੁੱਟ ਉੱਚੀ। ਉਹਨਾਂ ਮੇਲਾ ਇੱਥੇ ਹਾਠ ਬਣ ਕੇ ਜਾਣਾ, ਜਿਵੇਂ ਹਾਠ ਨਹੀਂ ਹੁੰਦੀ, ਡਾਂਗਾ ਲੈ ਸਾਈ ਵਿੱਚ ਮੁਸਲਮਾਨ ਮਿਲ ਕੇ ਸਿੱਖੀ ਵਿੱਚ 4 ਚੌਥੀ ਪੜ੍ਹ ਕੇ ਤੇ 47 'ਚ ਅਸੀਂ ਬੱਦੋ ਕੀ ਗਏ। ਉੱਥੇ ਨਵਾਂ ਸਕੂਲ ਬਣਿਆ, ਉਹ ਬਣਾਇਆ ਸੀ ਗਸਾਈਆਂ ਨੇ, ਗਸਾਈ ਕੌਮ ਉੱਥੇ ਬੇਸਾਈ ਮਸ਼ਹੂਰ ਹੈ, ਬੱਦੋ ਗਸਾਈਆਂ ਮਸ਼ਹੂਰ ਹੈ। ਉਹ ਉੱਥੇ ਸਾਨੂੰ ਪਹਿਲਾ ਇਫਤਾਹ ਉੱਥੇ ਹੀ ਹੋਇਆ। ਵਜ਼ੀਰ ਸੀ ਉਹ ਜਿਹੜਾ ਬੱਦੋ ਗਿਆ ਸੀ, ਉਹ ਸਾਹ ਹੱਥੀ ਬਣਵਾਇਆ ਸੀ ਉਹ ਸੀ। ਫਿਰ ਸਾਨੂੰ ਦੱਸਦਾ ਅਸੀਂ ਕਮ ਅਜ਼ ਕਮ ਬੈਂਕੇ 'ਚ ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਅਸੀਂ 90 ਮੁੰਡੇ ਦਾਖਲ ਹੋਏ ਪਏ ਸਨ। 90 ਮੁੰਡੇ ਦਾਖਲ ਹੋਏ? ਹਾਂਜੀ 90। ਸਭ ਨੂੰ ਪਹਿਲਾ ਬੈਚ ਤੁਹਾਡਾ ਹੀ ਸੀ? अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਇਸ ਟਾਈਮ ਬੈਂਕੇ ਚੀਮੇ ਦੇ ਪਿੰਡ ਦੇ ਵਿੱਚ ਬੈਠੇ ਹਾਂ ਤੇ ਅੱਜ ਸਾਡੀ ਚੀਮਾ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੈ ਤੇ ਅੱਜ ਅਸੀਂ ਇਸ ਪਿੰਡ ਦੀ ਤਾਰੀਖ ਪੁੱਛਾਂਗੇ। ਇੱਥੋਂ ਦਾ ਬਹੁਤ ਹੀ ਮਸ਼ਹੂਰ ਨਾਮ ਹਜ਼ਾਰਾ ਸਿੰਘ, ਉਹਨਾਂ ਦੀ ਕਹਾਣੀ ਵੀ ਪੁੱਛਾਂਗੇ ਤੇ ਇੱਥੇ ਕਿਹੜੇ ਕਿਹੜੇ ਹੋਰ ਲੋਕ ਆਬਾਦ ਸੀ ਉਹਨਾਂ ਦੇ ਬਾਰੇ ਪੁੱਛਾਂਗੇ ਤੇ ਬਜ਼ੁਰਗਾਂ ਦੀ 47 ਵੇਲੇ 10 ਸਾਲ ਉਮਰ ਸੀ। ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। वालेकुम अस्सलाम जी। की हाल चाल है? अलहमदुलिल्लाह, शुक्र है, रहमत। की नाम है अपना? अनायतुल्लाह। अनायतुल्लाह। ते तुहाडे वालिद साहब दा? सुल्तान अहमद। सुल्तान अहमद। दादा जी दा? वली चौधरी वली अहमद। वली अहमद। केड़ी बरादरी अपनी? चीमा। चीमा, सही हो गया। चीमे जट तो तुसी? जी जी जट। ए जेड़े आपां पिंड बैठे दा पूरा नाम की है? ਬੈਂਕਾ ਚੀਮਾ। ਬੈਂਕਾ ਚੀਮਾ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ? ਇਹਦੇ ਆਲੇ ਦੁਆਲੇ ਇੱਕ ਚੜ੍ਹਦੇ ਪਾਸੇ ਨੂਰੇ ਕੋਟੇ, ਗੱਖੜੇ ਨਾਲ 3-4 ਵੀਰ ਦੇ, ਇਹਦੇ ਆਦਰਗਾੜੇ, ਸ਼ਮਾਲ ਵਾਲਾ, ਲੈਂਦੇ ਗੇਲ ਵਾਲਾ, ਕਾਲੇ ਵਾਲਾ, ਇਹ ਪਿੰਡ ਨੇ। ਅਹਿਮਦਨਗਰ 4 ਮੀਲ ਦੇ ਪਰ 6 ਮੀਲ ਤੋਂ ਬਾਹਰ। ਅੱਛਾ 6 ਮੀਲ ਤੇ ਅਹਿਮਦਨਗਰ। ਹਾਂਜੀ ਅਹਿਮਦਨਗਰ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਹੈ ਜੀ? ਤਹਿਸੀਲ ਵਜ਼ੀਰਾਬਾਦ। ਵਜ਼ੀਰਾਬਾਦ ਤੇ ਜ਼ਿਲ੍ਹਾ? ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਸਹੀ ਹੋ ਗਿਆ।
47 ਤੋਂ ਪਹਿਲੇ ਜੀ ਇਸ ਪਿੰਡ ਦੇ ਵਿੱਚ ਕਿਹੜੀਆਂ ਕੌਮਾਂ ਆਬਾਦ ਸੀ? ਦੋ ਚੀਮੇ ਵੀ ਸਨ। ਚੀਮੇ ਹੈ ਸੀ ਆਟੋਮੈਟਿਕ ਪਿੰਡ ਹੀ ਚੀਮਿਆਂ ਦਾ ਸੀ। ਹਾਂਜੀ। ਤੇ ਚੀਮੇ ਸਾਰੇ ਤਕਰੀਬਨ ਦੋ ਬਰਾਦਰੀਆਂ, ਸਿੱਖ ਵੀ ਮੁਸਲਮਾਨ ਵੀ, ਉਹ ਸਾਰੇ ਚੀਮੇ ਸਨ, ਇੱਕੋ ਹੀ ਬਰਾਦਰੀ ਸੀ ਤਕਰੀਬਨ। ਪਿੱਛੋਂ ਹੈ ਸਾਡੀ ਇੱਕੋ ਨਸਲ, ਇੱਕੋ ਨਹੀਂ। ਹਾਂਜੀ ਹਾਂਜੀ। ਤੇ ਬਾਕੀ ਇੱਥੇ ਅਨਸਾਰੀ ਵੀ ਸਨ, ਕਸਾਈ ਵੀ ਸਨ। ਅੱਛਾ। ਸਾਈ ਇੱਕ ਬੜੀ ਠੱਠੀ ਸੀ ਮਸੀਆਂ ਦੀ, ਬੇਸਾਬੀ, ਕਮ ਕਮ ਪਿੰਡ 100 ਘਰ ਹੋਵੇਗਾ। ਅੱਛਾ। ਤੇ ਜਲਾਇਆਂ ਦਾ ਵੀ ਸੰਸਾਰੀ ਵੀ ਬੇਸਾਬੇ ਸਨ। ਕਸਾਈ ਬੜੇ ਜਾ ਹਨ। ਅੱਛਾ, ਕਸਾਈ ਵੀ ਸਨ। ਹਾਂਜੀ, ਬੜੇ ਕਸਾਈ। ਮਰਾਸੀਆਂ ਦੇ 2 ਘਰ ਸਨ। ਹਿੰਦੂ ਜਿਹੜੇ ਨੇ? ਹਿੰਦੂ ਵੀ ਸਾਡੇ ਨਾਲ ਤਕਰੀਬਨ। ਸਿੱਖ ਜਿਹੜੇ ਸਨ ਉਹ ਸਾਡੇ ਜਿੰਨੇ ਸਨ। ਅੱਛਾ। ਉਹਨਾਂ ਦੀ ਜ਼ਮੀਨ ਵੀ ਸਾਡੇ ਜਿੰਨੀ ਸੀ, ਜਿਹੜੇ ਸਾਡੇ ਭਾਈ ਸਿੱਖ ਸਨ। ਅੱਛਾ। ਤੇ ਜਿਹੜੇ ਹਿੰਦੂ ਸਨ ਉਹਨਾਂ ਵਿੱਚ ਥੋੜ੍ਹੀ ਲੋਕ ਸਨ ਖੱਤਰੀ ਵੱਧ ਤਿਆਰ, ਪਤਾ ਸਿਆਣੇ ਹੁੰਦੇ ਨੇ, ਉਹਨਾਂ ਵਿੱਚੋਂ ਲੈ ਜ਼ਮੀਨ ਥੋੜ੍ਹੀ ਕੀਤੀ ਹੈ ਸੀ। ਲੇਕਿਨ ਛੋਟੂ ਰਾਮ ਆਇਆ, ਉਸ ਆਖਿਆ ਬਿਲਕੁਲ ਜਿਹੜਾ ਬੇਜ਼ਮੀਨ ਮੈਨੂੰ ਜ਼ਮੀਨ ਨਹੀਂ ਦੇਣੀ ਚਾਹੀਦਾ, ਤੁਸੀਂ ਬਿਲਕੁਲ ਨਹੀਂ। ਉਹਦੇ ਕਾਗਜ਼ ਵੀ ਪਾਲੇ, ਉਹਨਾਂ ਦੇ ਸਾਰਾ ਪਿੱਛੇ। ਇਹ ਉਹ ਹਿੰਦੂਆਂ ਦਾ ਸੀ। ਛੋਟੂ ਰਾਮ ਨੇ ਬਚਾਤਾ, ਬੜਾ ਬਚਾਇਆ ਜ਼ਮੀਨਾਂ ਵਾਲਿਆਂ ਨੇ ਬਚਾਤਾ। ਕਿਆ ਬਾਤ ਹੈ। ਛੋਟੂ ਰਾਮ ਇੰਨਾ ਜ਼ਿਮੀਂਦਾਰ ਦਾ ਲੋਕਾਂ ਦਾ ਪਾਸ ਕੀਤਾ ਜਾਂ ਸਾਹਿਬ, ਜਿੰਨੀਆਂ ਪੋਥੀਆਂ ਇਹਨਾਂ ਖੱਤਰੀਆਂ ਦੀਆਂ ਸਭ ਉਹਨੇ ਫੇਰ ਕਰਤੀਆਂ। ਅੱਛਾ ਬਜ਼ੁਰਗੋ ਜੀ, ਇਹ ਪਿੰਡ ਦੇ ਵਿੱਚ ਨੰਬਰਦਾਰੀਆਂ ਕਿੰਨੀਆਂ ਹੁੰਦੀਆਂ ਸੀ? ਨੰਬਰਦਾਰ ਸਾਡੇ ਪਿੰਡ 4 ਪਤੀਆਂ ਨੇ। 4 ਨੰਬਰਦਾਰ ਸੀ। ਉਹਨਾਂ ਦੇ ਜਿਹੜੇ ਮਾਮਨ, ਹਾਂਜੀ, ਸਾਥੀ, ਇੱਕ ਨਾਲ ਉਹਨਾਂ ਦੀ ਹੈ ਸੀ। ਨੰਬਰਦਾਰਾਂ ਦੇ ਨਾਂ ਯਾਦ ਨੇ? ਨਾਂ ਮੈਨੂੰ ਯਾਦ, ਇੱਕ ਤੇ ਪ੍ਰੇਮ ਸਿੰਘ ਸੀ। ਪ੍ਰੇਮ ਸਿੰਘ, ਹਾਂਜੀ। ਉਹਦੇ ਤੋਂ ਬਾਅਦ ਸਾਡਾ ਆਇਆ, ਸਾਡਾ ਚਾਚਾ ਲੱਗਦਾ ਸਕਾ PMI ਨੰਬਰਦਾਰ, ਜੇ ਵੱਡੀ ਸਾਡੇ ਪਿੰਡ ਨੰਬਰਦਾਰ ਸੀ। ਉਹ 4 ਸਨ, 4 ਘਰ ਸਨ। ਅੱਛਾ। ਇਹਦਾ ਮਤਲਬ 2 ਮੁਸਲਮਾਨਾਂ ਕੋਣੀਆਂ, 2 ਸਿੱਖਾਂ ਕੋਲ। ਹਾਂ, ਆਟੋਮੈਟਿਕ ਕਰਦੇ। ਸਹੀ ਹੋ ਗਿਆ। ਪਤੀਆਂ ਵੀ 2 ਮੁਸਲਮਾਨ ਦੀਆਂ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਉਸ ਵੇਲੇ? ਮਸਜਿਦਾਂ ਤਕਰੀਬਨ ਉਦੋਂ ਤੇ ਸਨ 1 2 3 4 3 ਸਨ ਉਦੋਂ। ਅੱਛਾ, 3 ਮਸਜਿਦਾਂ। ਮਰਕਜ਼ੀ ਅਰਫਾਨ ਪਟ ਮਰਕਜ਼ੀ, ਇੱਕ ਮਸਜਿਦ ਜਾਮਿਆ ਮਸਜਿਦ, ਵੱਡੀ ਮਸਜਿਦ ਜੀ, ਇੱਕ ਫਰੂਕੀਆ। ਅੱਛਾ। ਇਹ ਜਿੱਥੇ ਤੁਸੀਂ ਹੋ ਕੇ ਆਏ ਹੋ। ਅੱਛਾ, ਪੁਰਾਣੀਆਂ ਮਸਜਿਦਾਂ ਨੇ ਇਹ? 3 ਪੁਰਾਣੀ, ਬੜੀਆਂ ਪੁਰਾਣੀਆਂ ਨੇ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਵੀ ਹੋਣਾ? 2। ਉਹ ਕਿਹੜੇ ਬੰਨੇ? ਉਹ ਇੱਕ ਇੱਥੇ ਅਮਦਾਦ ਦੇ ਘਰ ਕੋਲ ਸੀ, ਇਹ ਵਿਚਲੀ ਗਲੀ 'ਚ। ਅੱਛਾ। ਗੁਰਦੁਆਰਾ ਚੌਰੀ ਅਸਗਰ ਦੇ ਘਰ ਦੇ ਨੱਚੜ ਦੇ ਪਾਸੇ। ਇੱਕ ਲੈਂਦੇ ਪਾਸੇ ਜੋ ਬੜੀ ਹੈ ਅੰਦਰ, ਪਹਿਲਾ ਦਰਵਾਜ਼ਾ ਉਹੀ ਦਰਵਾਜ਼ਾ ਜਿੱਥੇ ਅੱਜ ਕੱਲ੍ਹ ਅਵਾਨ ਹੁੰਦੇ ਨੇ। ਅੱਛਾ, ਅਵਾਨ ਹੁੰਦੇ। ਸਾਗ ਸੂਗ ਕੇ ਉਹ ਨਾਲ ਹੀ ਬਣਦੇ। ਵਿਆਹ ਉਹਨਾਂ ਰਾਈਆਂ ਨੇ। ਜਬਾਰ ਖਾਂ ਸੀ ਉਹਨਾਂ ਦੇ, ਉਹਦਾ ਪਿਓ ਦੇ ਨਾਲ ਸ਼ਾਹ ਮੁਹੰਮਦ ਸੀ। ਉਹਨਾਂ ਵੀ ਪੱਕੇ ਹੁੰਦੇ ਸੀ? ਪੱਕੇ ਜੀ, ਬਿਹਤਰੀਨ ਪੱਕੇ, ਵਧੀਆ ਬਣਾਏ, ਬੜੇ ਆਲਾ। ਤੇ ਹਿੰਦੂਆਂ ਦਾ ਵੀ ਕੋਈ ਹੈਗਾ ਸੀ ਮੰਦਿਰ ਸ਼ੰਦਰ? ਮੰਦਿਰ ਉਹਨਾਂ ਦੇ ਹਨ, ਠਾਕਰ ਦੁਆਰੇ ਸਨ। ਅੱਛਾ। ਠਾਕਰ ਦੁਆਰੇ ਉਹ ਕੁਝ ਨਾਲ ਹੀ ਕਰ ਲੈਂਦੇ, ਇਕੱਠੇ ਕਰ ਆਬਾਦ ਇਕੱਠੀ ਵੀ ਕਰਦੇ ਆ, ਸੋਵੇ ਕਾਰ ਹੀ ਕਰਦੇ ਆ। ਅੱਛਾ ਬਜ਼ੁਰਗੋ, ਇਹ ਦੱਸੋ ਪਿੰਡ ਦੇ ਵਿੱਚ ਸਕੂਲ ਹੈਗਾ ਸੀ ਉਸ ਵੇਲੇ? ਹਾਂ ਜੀ, ਸਕੂਲ ਆਟੋਮੈਟਿਕ ਇਹ ਵੀ ਸਕੂਲ ਹੁਣ ਤੇ ਉਹ ਹਾਈ ਸਕੂਲ ਬਣੇ ਸਾਡੇ। ਉਦੋਂ ਕਿੰਨਵੀਂ ਤੱਕ ਹੁੰਦਾ ਸੀ? ਉਦੋਂ ਕਿੰਨਵੀਂ ਤੱਕ? 4 ਤੱਕ ਹੀ। ਅੱਛਾ, 4 ਤੱਕ ਸਕੂਲ ਸੀ ਉਦੋਂ। 4 ਸੀ, 47 4 ਤੱਕ ਸੀ। ਤੁਸੀਂ ਪੜ੍ਹਦੇ ਰਹੇ ਹੋ? ਮੈਂ ਉੱਥੇ ਹੀ ਪੜ੍ਹਿਆ 4 ਜਮਾਤਾਂ। ਅੱਛਾ। 4 ਚੌਥੀ ਪੜ੍ਹ ਕੇ ਤੇ 47 'ਚ ਅਸੀਂ ਬੱਦੋ ਕੀ ਗਏ। ਅੱਛਾ। ਉੱਥੇ ਨਵਾਂ ਸਕੂਲ ਬਣਿਆ, ਉਹ ਬਣਵਾਇਆ ਸੀ ਗਸਾਈਆਂ ਨੇ। ਗਸਾਈ ਕੌਮ ਹੈ ਉੱਥੇ ਬੇਸਾਰੀ ਮਸ਼ਹੂਰ ਹੈ। ਬਦੋ ਗਸਾਈਆਂ ਮਸ਼ਹੂਰ ਹੈ। ਸਹੀ। ਉਹ ਉੱਥੇ ਸਾਨੂੰ ਪਹਿਲਾ ਇਫਤਤਾਹ ਉੱਥੇ ਹੀ ਹੋਇਆ। ਵਜ਼ੀਰ ਸੀ ਉਹ ਜਿਹੜਾ ਬਦੋ ਗਿਆ ਸੀ, ਉਹ ਸਾਹ ਪੱਥੀ ਬਣਵਾਇਆ ਸੀ। ਉਹ ਸੀ ਫਿਰ ਸਾਨੂੰ ਦੱਸਦਾ, ਅਸੀਂ ਕਮ ਅਜ਼ ਕਮ ਬੈਂਕੇ 'ਚ ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਅਸੀਂ 90 ਮੁੰਡੇ ਦਾਖਲ ਹੋਏ ਪਏ ਸਨ। 90 ਮੁੰਡੇ ਦਾਖਲ ਹੋਏ? ਹਾਂ ਜੀ, 90। ਸਭ ਤੋਂ ਪਹਿਲਾ ਬੈਚ ਤੁਹਾਡਾ ਹੀ ਸੀ? ਸਾਡਾ। ਉਹ 9ਵੀਂ ਜਮਾਤ ਤੋਂ, ਸਾਡੇ ਪਿੰਡੋਂ 9ਵੀਂ ਜਮਾਤ ਤੱਕ ਵੀ ਸੀ। 9ਵੀਂ ਗਏ ਮੁੰਡੇ ਪਏ ਉੱਥੇ। ਸਹੀ ਹੋ ਗਿਆ। ਅੱਛਾ, ਪਹਿਲਾਂ ਮੈਂ ਪੁੱਛਾਂਗਾ ਇਸ ਪਿੰਡ ਦੇ ਸਕੂਲ ਦੇ ਬਾਰੇ। ਜਦੋਂ ਇੱਥੇ ਪੜ੍ਹਦੇ ਹੁੰਦੇ ਸੀ ਜੀ, ਮੁਸਲਮਾਨਾਂ ਦੇ ਤੇ ਸਿੱਖਾਂ ਦੇ ਮੁੰਡੇ ਵੀ ਪੜ੍ਹਦੇ ਹੋਣੇ, ਹਿੰਦੂਆਂ ਦੇ ਵੀ? ਬਿਲਕੁਲ ਇਕੱਠਾ ਮਖਲੂਕ ਸੀ। ਤੁਹਾਨੂੰ ਯਾਦ ਨੇ ਕੀ ਨਾਂ ਸੀ ਉਹਨਾਂ ਦੇ ਮੁੰਡਿਆਂ ਦੇ? ਹਾਂਜੀ, ਮੁੰਡਿਆਂ ਦੇ ਨਾਂ ਤੇ ਮੇਰੇ ਆਪਣੇ ਭਾਈ ਸਨ 2-3। ਇੱਕ ਦਾ ਨਾਮ ਮੁਹੰਮਦ ਸੀ, ਸਮਝਦੇ ਹੋ, ਗੁਲਾਮ ਰਸੂਲ ਸੀ। ਹਾਂਜੀ। ਤੇ ਹੋਰ ਵੀ ਕੋਈ ਆਪਣੇ ਬੇਸਾਬੇ ਸਨ ਸਾਥੇ। ਸਿੱਖ ਵੀ ਸਨ, ਅਜੀਤ ਸਿੰਘ ਸੀ ਇੱਕ ਦੇ ਨਾਮ ਸੀ ਆਪਣਾ ਪਿਆਰਾ ਸਿੰਘ, ਸਾਡਾ ਖੱਤਰੀ ਸੀ ਨਾਲ, ਉਹਦਾ ਪੁੱਤਰ ਸਾਨੂੰ 2 ਨੇ ਕੇ। ਅੱਛਾ। ਤੇ ਉਹ ਪੜ੍ਹਦੇ ਹੁੰਦੇ ਸੀ। ਤੇ ਜਦੋਂ ਫਿਰ ਉਹ ਸਕੂਲ ਗਏ ਤੁਸੀਂ? ਹਾਂਜੀ। ਉੱਥੇ ਕਿੰਨੀ ਕਲਾਸਾਂ ਕੀਤੀਆਂ? ਕਲਾਸਾਂ ਅਜੇ ਗਏ ਹੀ ਆ। ਤੇ ਜੇ ਭਾਈ ਸਨ 47 'ਚ ਗਿਆ ਪ੍ਰਾਈਵੇਟ 'ਚ। ਪ੍ਰਾਈਵੇਟ ਦਾਖਲੇ ਹੁੰਦੇ, ਪ੍ਰਾਈਵੇਟ ਅੱਗੋਂ ਜੂਨ 'ਚ ਛੁੱਟੀਆਂ ਹੋ ਗਈਆਂ ਨੇ। ਅੱਛਾ। ਤੇ ਅਗਸਤ ਨੂੰ ਕੰਮ ਹੋ ਗਿਆ, 14 ਅਗਸਤ ਨੂੰ।
ਅਗਸਤ 14 ਨੂੰ ਅਸੀਂ ਘਰੇ ਹੀ ਸਾਂ ਹੂੰ ਜਦੋਂ ਪਾਕਿਸਤਾਨ ਬਣਿਆ। ਚਲੋ ਵੀ ਤੁਹਾਨੂੰ ਪੁੱਛਦੇ ਆ, ਥੋੜੇ ਪਿੰਡ ਦੀਆਂ ਗੱਲਾਂ ਕਰ ਲਈਏ। ਕਰੋ ਪਿੰਡ ਦੇ ਵਿੱਚ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ? ਲੱਗਦਾ, ਮੇਲਾ ਨਹੀਂ ਸੀ ਲੱਗਦਾ, ਮੇਲਾ ਬੱਦੋ ਕੀ ਲੱਗਦਾ ਗਸਾਈਆਂ, ਉੱਥੇ ਵਿਸਾਖੀ ਲੱਗਦੀ। ਅੱਛਾ। ਵਿਸਾਖ ਵਾਲੇ ਦਿਨ, ਜਿੱਦਾਂ ਵਿਸਾਖ ਦਾ ਦਿਨ ਹੁੰਦਾ ਸੀ ਨਾ, ਉੱਥੇ ਸਾਡੇ ਪਿੰਡ ਦੇ ਲੋਕ ਜਾਂਦੇ ਹਨ, ਭੰਗੜਾ ਪਾਉਂਦੇ, ਡਾਂਗਾ ਖੋਲ ਹੋਣੀ, ਡਾਂਗਾ ਹੀ, ਹੋਰ ਕੋਈ ਬੰਦੂਕ ਬਦਾਕ ਨਹੀਂ ਸੀ ਉਦੋਂ, ਹਾਥਾ ਹੀ ਡਾਂਗ ਹੀ ਹੁੰਦੀ ਸੀ। ਛਵੀ ਹੋਣੀ, ਡਾਂਗ ਹੋਣੀ ਚੰਗੀ 7 ਫੁੱਟ ਉੱਚੀ। ਉਹਨਾਂ ਮੇਲਾ ਇੱਥੇ ਹਾਠ ਬਣ ਕੇ ਜਾਣਾ, ਜਿਵੇਂ ਹਾਠ ਨਹੀਂ ਹੁੰਦੀ, ਡਾਂਗਾ ਲੈ, ਸਾਈ ਵਿੱਚ, ਮੁਸਲਮਾਨ ਮਿਲ ਕੇ, ਸਿੱਖੀ ਵਿੱਚ, ਇੱਥੋਂ ਕੋਲੋਂ ਨਾਲ ਜੇ ਤੋੜ, ਉਹ ਜਿਹੜਾ ਪਿਆ ਤੁਸੀਂ ਚੌਧਰੀ ਸਾਹਿਬ ਦੱਸਦੇ ਨੇ, ਉਹ ਪਿਆ ਤੋੜ ਬੱਦੋ ਕੀ, ਉਹਨਾਂ ਜਾ ਕੇ ਉੱਥੇ ਵੇਖਣਾ, ਮੇਲਾ ਵੇਖਣਾ, ਜੇ ਇਹਨਾਂ ਜਲੇਬੀਆਂ ਕੱਢੀਆਂ ਹੋਣੀਆਂ, ਖੱਤਰੀਆਂ ਕੁੱਤਰੀਆਂ, ਉਹਨਾਂ ਜੇ ਬੈਂਕਿਓਂ ਜਾਣਾ ਹਾਠ, ਉਹਨਾਂ ਡਾਂਗ ਮਾਰਨੀ, ਉਹ ਸਾਰੇ ਮੂੰਹਦੇ ਹੋ ਜਾਣੇ। ਉਹ ਸਾਡੇ ਇੱਕ ਬਦਮਾਸ਼ ਮੁੰਡੇ, ਉਹਨਾਂ ਖਾ ਖੂ ਦੇ ਕੰਮ ਆਲਾ ਕੰਮ ਸੀ, ਬੇਸਬਾ ਆਲਾ ਕੰਮ। ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਵੀ ਐਸੀ ਆਪਸ ਵਿੱਚ? ਲੜਾਈ ਝਗੜਾ ਪਿੰਡ 'ਚ ਕੋਲੇ ਸੀ। ਬਾਹਰ ਜਦੋਂ ਹੋਵੇ ਪਿੰਡ ਹੀ ਕਰ ਲੈਂਦੇ ਹਨ। ਬਾਹਰ ਉਹਨਾਂ ਦਾ ਇਹ ਸੀ ਕਿ ਜਦੋਂ ਬੈਂਕਿਆਂ ਦਾ ਬਾਹਰ ਜਾਣਾ, ਉਹਨਾਂ ਆਪੇ ਇੱਕ ਹੋਣਾ, ਭਾਵੇਂ ਉਹ ਸਿੱਖ ਹੋਵੇ ਭਾਵੇਂ ਸਿੱਖ ਹੈ, ਭਾਵੇਂ ਸਿੱਖ, ਜਦੋਂ ਅੰਦਰ ਹੋਣਾ, ਭਾਵੇਂ ਕਿੰਨੀ ਲੜਾਈ ਵੀ ਕਰਦੇ ਸਿੱਖ ਬੜੇ ਬਹਾਦਰ। ਮੁਸਲਮਾਨ ਦੁਕਾਨ ਸਾਹਿਬ ਸਿੱਖ ਜਿਹੜੇ ਬਹਾਦਰ ਸਾਨੂੰ ਬਹਾਦਰ ਜੋ ਆਣ ਜਿਹੜੇ ਮਸ਼ਹੂਰ ਸਿੱਖ ਇੱਥੇ ਹੋਏ ਨੇ, ਉਹਨਾਂ ਦਾ ਕੀ ਨਾਂ ਸੀ? ਨਾਂ ਤੇ ਇੱਕ ਤੇ ਪਿਆਰ ਸਿੰਘ ਸੀ, ਇਕਬਾਲ ਸਿੰਘ ਸੀ, ਸਮਝਦੇ ਹੋ, ਤੇ ਪਿਆਰਾ ਸਿੰਘ ਸੀ ਇੱਕ, ਅੱਗੇ ਦਾ ਆਧਾਰ ਸਿੰਘ ਸੀ, ਉਹਦਾ ਭਰਾ ਨਿੱਕਾ ਪਿਆਰਾ ਸਿੰਘ ਸੀ। ਹਾਂਜੀ। ਤੇ ਇਹ ਨਾਂ ਦੇ ਉਹਨਾਂ ਦੇ ਬੇਸਾਬੇ ਨੇ। ਸਭ ਨਾਲੋਂ ਮਸ਼ਹੂਰ ਜਿਹੜਾ ਸੀ ਹਜ਼ਾਰਾ ਸਿੰਘ ਸੀ। ਮਸ਼ਹੂਰ ਸਾਰੇ ਸਨ, ਸਾਰੇ ਚੌਧਰੀ ਸਨ। ਅੱਛਾ। ਆਲਾ ਦੁਆਲਾ ਸਨ। ਸਹੀ। ਇੱਕ ਨਰਾਇਣ ਸਿੰਘ ਸੀ, ਬੜਾ ਆਲਾ ਬਹਾਦਰ ਬੰਦਾ ਸੀ ਉਹ ਵੀ। ਅੱਛਾ। ਕੋਲੀ ਕੋਈ ਲੈਂਦੇ ਨਾਲ ਦੇ ਨਾਲ ਖੂਹ ਦਾ ਸੀ। ਅੱਛਾ, ਇਹ ਜਿਹੜਾ ਪਿੰਡ ਸੀ ਇਹਦੇ ਆਲੇ ਦੁਆਲੇ ਖੂਹ ਵੀ ਲੱਗੇ ਹੋਣੇ ਨੇ? ਬੜੇ ਖੂਹ ਅਜੇ ਵੀ ਹੋਇਆ ਸਨ। ਕੋਈ ਨਾਂ ਯਾਦ ਹੋਣ ਖੂਹਾਂ ਦੇ? ਇਹ ਲਾ ਲਿਆ ਖੂਹ ਜਿੱਥੇ ਬੈਠੇ ਆ, ਨਾਲ ਵੀਰੂ ਵਾਲਾ, ਨਾਲ ਭਰਾ ਹੋਏ ਜੰਡਾਂ ਵਾਲਾ, ਨੋਤਿਆਂ ਨੇ 2, ਸ਼ੰਭ ਵਾਲਾ ਹੈ, ਬੂਲੀ ਵਾਲਾ ਹੈ, ਲਹਿੰਦੇ ਪਾਸੇ ਬਲਾਕੀ ਵਾਲਾ ਹੈ, ਨਾਲ ਗੋਰੇ ਵਾਲਾ ਹੈ, ਨਾਲ ਇਹ ਕੀ ਜੀ ਉਹ ਦਾਨੇ ਵਾਲਾ, ਨਾਲ ਜਿੱਥੇ ਆ ਲੰਬੜ ਹੁੰਦੇ ਨੇ, ਸਦਾਨੀਆਂ ਦੇ ਪਿੰਡ, ਇਹ ਨਾਲ ਤੇ ਫਾਹ ਵਾਲਾ। ਅੱਛਾ। ਤੇ ਇਹ ਬੁੱਢੇ ਵਾਲਾ। ਇਹ ਹਜ਼ਾਰਾ ਸਿੰਘ ਦਾ ਖੂਹ ਕਿੱਧਰ ਹੁੰਦਾ ਸੀ? ਹਜ਼ਾਰਾ ਸਿੰਘ ਲਹਿੰਦੇ ਪਾਸੇ। ਹਾਂਜੀ। ਉਹਦਾ ਕੀ ਨਾਮ ਵੱਜਦਾ ਸੀ ਖੂਹ ਦਾ? ਉਹਦਾ ਨਾਂ ਸੀ ਦਾਨੇ ਵਾਲਾ। ਅੱਛਾ, ਦਾਨੇ ਵਾਲਾ। ਸਹੀ ਹੋ ਗਿਆ। ਸਭ ਨੂੰ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ ਇੱਥੇ? ਇਹ ਤੇ ਸਾਰੇ ਇੱਕੋ ਜਿਹੇ ਸਨ। ਇੱਕੋ ਜਿਹੇ ਸਨ? ਸਾਰੇ ਸਨ। ਸਾਰਿਆਂ ਦੀ ਜ਼ਮੀਨ ਜਿਹੜੀ ਸੀ ਨਾ ਪੂਰੀ ਸੀ, ਨਾ ਵਾਧੀ ਐਡੀ ਸੀ। ਕਿਸੇ 10 ਕਿੱਲੇ ਸੀ, ਕਿਸੇ ਦੇ 20-15, ਕਿਸੇ ਦੀ ਇਹ ਤਕਰੀਬਨ ਅੱਧਾ ਪਿੰਡ ਤੇ ਸਾਡਾ ਪਿਆ ਸੀ ਕਲਰ 'ਚ। ਅੱਛਾ, ਕਲਰ ਸੀ ਬੇਸਾ 500 ਕਿੱਲਾ ਕਲਰ ਦੇ, ਜੇ ਰੁੱਖ ਸਨ 500 ਕਿੱਲਾ। 500 ਕਿੱਲਾ। 3600 ਦਾ ਸਾਰਾ ਰਕਬਾ, 3600 ਸਾਲ ਬੈਠ ਮਤਲਬ ਫਿਰ ਸ਼ਿਕਾਰ ਸ਼ੁਰੂ ਕਰਦੇ ਆ? ਬੜਾ ਸ਼ਿਕਾਰ, ਬੇਸਾਬੀ ਦੁਨੀਆ ਡੰਗਰ ਝਾਰਦੀ ਸਾਰੀ। ਸਾਰੇ ਜਿਵੇਂ ਹੁਣ ਡੀਏ ਬਣ ਗਿਆ DH, ਉਦੋਂ ਹੀ ਨਹੀਂ ਦੁਨੀਆ ਨੇ ਵਧਾ। ਤੁਹਾਡਾ ਪਿੰਡ ਸੁਣਿਆ DH ਜੀ ਆ ਗਿਆ? ਆਹੋ ਆ ਗਿਆ, ਸਾਰਾ ਇਲਾਕਾ ਹੀ DH ਹੀ। ਪਤਾ ਲੱਗਾ ਹੁਣ ਤੇ 4-4, 3-3 ਕਰੋੜ ਦੀ ਪੈਲੀ ਹੋ ਗਈ ਇੱਥੋਂ, ਭਾਵੇਂ 1 ਕਰੋੜ ਦੀ ਲੋਕਾਂ। ਲੇਕਿਨ ਹੁਣ ਪਿੰਡ ਛੱਡਣਾ ਪੈਣਾ ਕਈਆਂ ਲੋਕਾਂ ਨੂੰ। ਛੱਡ ਕੇ ਰੱਖੇ ਚਲੇ ਗਏ ਨੇ ਇੱਥੋਂ? ਚਲੇ ਜੇ ਨਹੀਂ ਗਏ, ਛੱਡ ਜਾਣਗੇ ਵੈਸੇ। ਜੋ ਜ਼ਮੀਨ ਕਿਤੇ ਹੋਵੇ ਤੇ ਫਿਰ ਕੰਨ ਇੱਥੇ ਕਰਨਾ ਵੀ ਕਿਤੇ। ਸਾਡੇ ਆਪਣਾ ਮੇਰਾ ਭਣੂਜਾ ਵੀ ਲੱਗਦਾ ਹੀ ਹੈ, ਮੇਰੇ ਚਾਚੇ ਦੇ ਘਰ ਵਿਆਹ ਹੈ, ਤੇ ਭਣੇਵਾਂ ਵੀ ਹੈ। ਉਹ ਜ਼ਮੀਨ ਇੱਥੇ ਲਈ ਹੈ, ਇਹ ਮਾਏ ਤੇ ਕੀ ਹੈ ਜੀ ਆ ਪਿੰਡ ਦਾ ਨਾਮ? ਨਹੀਂ, ਸ਼ੇਖਪੁਰੇ ਤੋਂ ਪਰ ਇਹ ਜਿਹੜਾ ਜਿੱਥੇ ਨਨਕਾਣੇ 100 ਕਿੱਲਾ, ਤੇ ਉਹ ਜੇ ਇੱਥੇ ਸਾਡੇ ਕੋਈ ਨਹੀਂ, ਵਾਹ ਆਉਂਦੇ ਆਪਣੇ ਸਾਡੇ ਇੱਥੇ ਮਕਾਨ ਹੀ ਬਣਾਇਆ। ਲੇਕਿਨ ਜਦੋਂ ਬਾਬਾ ਜੀ ਆਲੇ ਦੁਆਲੇ ਕਲੋਨੀ ਬਣ ਗਈ ਆ, ਹੁਣ ਫੇਰ ਐਟੋਵੇਟ ਤੇ ਫਿਰ ਨਹੀਂ, ਉਹ ਕਲੋਨੀ ਤੇ ਜ਼ਮੀਨਾਂ ਤੇ ਚਲ ਜਾਣੀਆਂ ਨੇ ਤੁਹਾਡੀਆਂ? ਜ਼ਮੀਨਾਂ ਛੁੱਟ ਗਈਆਂ। ਜ਼ਮੀਨਾਂ ਛੁੱਟ ਗਈਆਂ, ਉਂਝ ਰਹੀ ਜਾਓ ਭਾਵੇਂ ਜਿੰਨੀ ਦੇਰ ਮਰਜ਼ੀ। ਉਂਝ ਤੁਹਾਨੂੰ ਮਕਾਨ ਨਹੀਂ ਕੱਢ ਸਕਦੇ। ਹਾਂ, ਉਹ ਪਿੰਡ ਤੇ ਨਹੀਂ ਉੱਠ ਚੁੱਕੇ। ਨਹੀਂ, ਜ਼ਿਮੀਂਦਾਰ ਦਾ ਕੰਮ ਹੀ ਜ਼ਮੀਨ ਦੇ ਉੱਤੇ। ਜ਼ਮੀਨ ਜਿਹੜੀ ਸ਼ੈ ਆਪਣੀ ਇੱਕ ਚੀਜ਼ ਹੈ, ਉਹ ਹੋਏ ਨਾ ਤੇ ਫਿਰ ਦੂਜੇ ਜ਼ਮੀਨ ਕੀ ਹੋਣੀ। ਅੱਛਾ ਬਜ਼ੁਰਗੋ, ਮੇਲਾ ਸ਼ੇਲਾ ਮਸ਼ਹੂਰ ਜਿਹੜੇ ਹੋਰ ਤੁਸੀਂ ਵੇਖੇ ਨੇ, ਉਹਨਾਂ ਦੇ ਬਾਰੇ ਦੱਸੋ, ਕੋਈ ਇੱਧਰ ਆਲੇ ਦੁਆਲੇ ਲੱਗਦੇ ਹੋਣ ਮੇਲੇ? ਜਿਹੜਾ ਸੀ ਨਾ, ਇੱਕ ਧਰੌਂਕਲ ਮੇਲਾ ਲੱਗਦਾ ਸੀ ਉਦੋਂ ਸਿੱਖਾਂ ਦੇ ਟਾਈਮ। ਅਜੇ ਵੀ ਹਾਰ ਦੇ 4 ਜੁਮੇ ਦਾ 4 ਜੁਮੇ ਦਾ ਲੱਗਦਾ ਸੀ। ਇਹ ਆਮ ਦੁਨੀਆ ਉੱਥੇ ਜਾਂਦੀ ਸੀ। ਇੱਥੇ ਬੱਦੋਗੇ 5-4 ਮੇਲੇ ਲੱਗਦੇ, ਇੱਕ ਨਹੀਂ ਸੀ ਲੱਗਦਾ। ਵਿਸਾਖੀ ਮਸ਼ਹੂਰ ਸੀ, ਖਿਆ ਸੀ, ਉਹ ਉਹਨਾਂ ਦਾ ਜਾਨ ਆਉਣ ਜਿਹੜਾ ਸੀ ਨਾ, ਤਲਾਸ਼ ਸੀ ਬੜਾ ਵੱਡਾ,
ਇੱਥੇ ਵਿੱਚ ਉੱਥੇ ਟੋਮੜੀ ਨਾਲ ਉੱਥੇ ਬੇਸਬ ਬਿਹਤਰੀਨ ਮਕਾਨ ਬਣਿਆ ਸੀ, ਇੱਕ ਮਨਾਰ ਜਿਹਾ, ਉਹਦੇ ਗਾਗਰਾਂ ਵੀ ਸਨ। ਅਸੀਂ ਤਾਂ ਸੋਨੇ ਦੀਆਂ ਆਉਂਦੇ ਹਨ। ਸਾਡਾ ਤੇ ਬਚਪਨ ਇਹ ਸੀ ਕਿ ਚਾਰੇ ਪੰਜ ਚਾਰ ਗਾਜਰਾਂ ਵਾ ਇੱਕ ਉਸ ਟੋਮੜੀ ਦੇ ਉੱਤੇ। ਅੱਛਾ, ਉਹ ਇੰਨੇ ਅਸੀਂ ਆਦੇ ਸੋਨੇ ਦੀਆਂ ਨੇ। ਉਹ ਜਿਹੜਾ ਖਾਜ ਸੀ ਨਾ ਦਰਵੇਸ਼ ਜਿਹਦੇ ਉਹ ਟੋਮੜੀ ਬਣੀ ਹੈ, ਹਾਂਜੀ, ਉਹ ਹਿੰਦੂਆਂ ਦਾ, ਹਾਂਜੀ ਹਾਂਜੀ, ਨਵਾਨੰਦ ਦਾ ਨਾਂ ਸੀ। ਅੱਛਾ, ਉਹ ਅੱਲਾ ਬਾ ਕਰਾਮਤ ਉਹਦਾ ਖੁੰਡੀ ਫੜੀ ਹੈ, ਖੁੰਡੀ ਨਾਲ ਉਹ ਉੱਥੇ ਹੀ ਉਹ ਸਮਾ ਗਿਆ ਤੇ ਵਿੱਚ ਉਹਦਾ ਉੱਥੇ ਹੀ ਉਹ ਟੋਮੜੀ ਬਣੀ ਹੈ ਤਲਾਅ ਦੇ ਵਿੱਚ। ਤਲਾਅ ਵਾਹ ਹੈ ਪੰਜ ਚਾਰ ਤਲਾਅ ਜਿਹੜਾ ਹੈ ਹੁਣ ਸੁੱਕ ਗਿਆ, ਉਦੋਂ ਤਲਾਅ ਚੱਲਦਾ ਹੁੰਦਾ ਸੀ। ਵਾਹ ਵਾਹ ਪਰ ਤੋਰੋ ਖਾਲ ਆਉਂਦਾ ਸੀ ਵਿੱਚ ਕੇ। ਇਹ ਖਾਲ ਪਾਣੀ ਵਾਲਾ ਜਿਹੜਾ ਸੂਆ ਉਹਦੇ ਖਾਲ ਹੀ ਤੋੜ ਜਾਂਦਾ ਸੀ। ਜੇ ਪਾਣੀ ਆਉਣਾ ਆਟੋਮੈਟਿਕ ਭਰਨਾ ਉਹਨੂੰ। ਅੱਛਾ ਅੱਛਾ, ਲੋਕ ਨਹਾਉਣ ਦੇ ਪਿੱਛੇ ਇੱਕ ਪਾਸੇ ਬੀਬੀਆਂ ਦਾ ਨਹਾਉਣ ਦਾ ਜਗ੍ਹਾ ਬਣੀ ਸੀ ਬਿਹਤਰੀਨ। ਅੱਛਾ, ਤੇ ਬੰਦੇ 'ਚ ਨਹਾਉਣ 'ਤੇ ਉਹ ਵੀ ਵੱਖਰੋ ਵੱਖਰੇ ਜਾ ਕੇ ਬਾਹਰ ਸਾਫ਼ ਜਗ੍ਹਾ। ਲੇਕਿਨ ਜੇ ਬੀਬੀਆਂ ਪਾਸੇ ਉਸ ਪਾਸੇ ਬੀਬੀਆਂ ਵਾਲੇ ਬੰਦੇ ਆ ਗਏ ਯਾਰ ਸਭ ਖਤਰਾ ਨਹੀਂ, ਮੁਸਲਮਾਨ ਨਹੀਂ ਜਾਂਦਾ, ਖਤਰਾ ਨਹੀਂ ਜਾਣਾ। ਉਦੋਂ ਜਦੋਂ ਸ਼ਾਦੀ ਵਿਆਹ ਹੁੰਦੇ ਸੀ, ਹਾਂਜੀ, ਤੁਸੀਂ ਤੁਹਾਡਾ ਆਉਣ ਜਾਣ ਹੁੰਦਾ ਸੀ ਸਿੱਖਾਂ? ਸਾਡਾ ਤੇ ਬੇਸਬਾ ਬਰਾਤ ਹੀ ਸੀਗੇ। ਹਜ਼ਾਰਾ ਸਿੰਘ ਵਿਆਹ ਕੀਤਾ ਭਰਾ ਦਾ। ਅੱਛਾ, ਜਿਹੜਾ ਛੋਟਾ ਭਰਾ ਪ੍ਰਿਆਲ ਸਿੰਘ ਦਾ ਨਾਮ ਸੀ, ਉਹ ਇੱਥੇ ਰਾਹ 'ਚ ਫੌਤ ਹੋ ਗਿਆ ਸੀ। ਹਜ਼ਾਰਾ ਸਿੰਘ ਉੱਥੇ ਜਾ ਕੇ ਫੌਤ ਹੋਇਆ। ਉੱਥੇ ਆਪਣਾ ਕਾਰਨਾਮਾ ਜੋ ਕੁਝ ਉਹ ਕਰਦੇ ਬਹੁਤ ਆਲਾ, ਉਹਦਾ ਪੁੱਤਰ ਵੀ ਆਲਾ ਹੈ, ਅੱਗੋਂ ਬੱਚੇ ਵੀ ਉਹਦੇ ਹੈ ਨੇ ਬਾਹਰ ਚੀਜ਼ ਦੇ। ਆਉਂਦਾ ਵੀ ਸਾਡੇ ਕੋਲ 5 ਸਾਲ ਆ ਜਾਂਦਾ, ਪਿਛਾ ਰਹਿ ਕੇ ਗਿਆ ਪਰ ਸਾਲ ਕਮ ਅਜ 2 4 5 6 ਮਹੀਨੇ ਰਹਿ ਗਿਆ। ਅੱਛਾ ਅੱਛਾ, ਇੱਥੇ ਆਪਣੇ ਨਾਸਰ ਸਾਹਿਬ ਉਹਦੇ ਘਰ ਰਹਿੰਦੇ ਹਨ ਤੇ ਉਹਨਾਂ ਦੇ ਬੜਾ ਪਿਆਰ ਸੀ। ਸ਼ਾਦੀ 'ਤੇ ਆਏ ਸਨ, ਬੜਾ ਚਿਰ ਫਿਰ ਇੱਥੇ ਹੀ ਰਹੇ ਸਾਡੇ ਕੋਲ। ਅੱਛਾ, ਕੀ ਹੋਇਆ ਸੀ ਜਦੋਂ ਉਹਦੇ ਭਾਈ ਦਾ ਵਿਆਹ ਸੀ? ਭਾਈ ਦੇ ਵਿਆਹ ਦੇ 8 ਦਿਨ ਉਹਨਾਂ ਬਰਾਤ ਰੱਖਿਆ। ਬੇਲ 8 ਦਿਨ ਮੇਲ ਨੂੰ ਜਾਣਦੇ ਹੋ ਜੇ ਬਰਾਤ ਦੀ ਸਦੀਏ। 8 ਦਿਨ ਉਹਨਾਂ ਦੇ ਘਰ ਰਿਹਾ ਤੇ ਸਾਰੀਆਂ ਬਰਾਤੀਆਂ ਸਦੀਆਂ ਨੇ, ਮੁਸਲਮਾਨ ਵੀ ਸਿੱਖ ਵੀ ਮੈਂ ਈਸਾਈ ਤੱਕ ਖੱਤਰੀ ਤੱਕ। ਖੱਤਰੀਆਂ ਦੀ ਰੋਟੀ ਵੱਖਰੀ ਪਾਣੀ ਹੈ, ਸਿੱਖਾਂ ਦੀ ਵੱਖਰੀ ਪਾਈ ਹੈ, ਮੁਸਲਮਾਨਾਂ ਦੀ ਵੱਖਰੀ ਪਾਈ ਹੈ। ਜਿਹੜੇ ਫਿਰ ਯਾਰ ਉਹਦੇ ਬੇਸਬ ਆਲਾ ਤੋਂ ਬੈਠਕ ਉਹਦੀ ਅਜੇ ਬਣੀ ਹੈ, ਅਜੇ ਵੀ ਉਹਦੇ ਨਿਸ਼ਾਨੀਆਂ ਹਨ। ਉਹ ਏਡੀ ਬੈਠਕ ਸੀ, ਘੋੜੀ ਦੇ ਖਲੋਤਾ ਬੰਦਾ ਬਾਹਰ ਨਹੀਂ ਸੀ ਦਿੱਤਾ। ਅੱਛਾ, ਉਹ ਜੇ ਆ ਕੇ ਜੋ ਦੁਨੀਆ ਆ ਗਈ ਉਹਦੀ ਯਾਰ ਕਿਉਂ ਸਰ ਜਿਉਂਦੇ ਆਏ। ਉਸ ਆਖਿਆ ਇੱਕ ਗੱਲ ਹੈ ਯਾਰ, ਤੁਸੀਂ ਮੇਰੇ ਬੜੇ ਹੋ, ਮੈਂ ਜਾਨ ਕੁਰਬਾਨ ਕਰ, ਤੁਸੀਂ ਮੇਰੇ ਮਾਣ, ਲੇਕਿਨ ਸ਼ਰਾਬ ਪੀ ਕੇ ਜੇ ਤੁਹਾਨੂੰ ਕੂਕ ਮਾਰਨੀ ਤੇ ਮੇਰੀ ਗੋਲੀ ਦੇ ਤੂੰ ਉਹਦੇ ਕੋਲ ਪਿਸਤੌਲ ਹਾਂ ਨਹੀਂ ਕਿਸੇ ਆਪਣੇ ਪਿੰਡ ਕਿਸੇ ਕੋਲ ਪਿਸਤੌਲ ਗਿਆ। ਅੱਛਾ, ਗਾਤਰੇ ਖੁੱਲਾ ਰੱਖਿਆ ਆਪਣਾ। ਉਹਨੂੰ ਐਡੀ ਕੋਈ ਅੱਲਾ ਪਾਕ ਨੂੰ ਤਾਕਤ ਦਿੱਤੀ ਸੀ ਕਿ ਐਡਾ ਸ਼ੇਰ ਦਾ ਮੈਂ ਇਹਨਾਂ ਨੂੰ ਦਿਲ ਨਹੀਂ ਦਿੰਦਾ। ਉਹ ਯਾਰ ਨਹੀਂ ਭਾਈ ਬਾਹਰ ਕੂਕਣੀ ਨਹੀਂ ਮਾਰ ਨਾਲਨੇ ਸਾਹਿਬ, ਮੈਂ ਆਪਣੀ ਭੈਣ ਧੀ ਕਿਸੇ ਨੂੰ ਵੇਖਣ ਨਹੀਂ ਦੇਣੀ। ਅੱਛਾ, ਹਕੀਕਤ ਦੀ ਗੱਲ, ਇੰਨੀ ਸ਼ਰਮ ਹਯਾ ਸੀ, ਐਡੀ ਸ਼ਰਮ ਹਯਾ ਦੁਨੀਆ ਦੇ ਕੋਈ ਬੰਦਾ ਜੰਮ ਹੀ ਨਹੀਂ ਸਕਦਾ। ਵੀ ਨਹੀਂ ਮੈਂ ਆਲੇ ਦੁਆਲੇ ਕਈ ਪਿੰਡ ਲੋਕ ਕਹਿੰਦੇ ਨੇ ਜੀ ਬਦਮਾਸ਼ ਨਾ ਬਦਮਾਸ਼ੀ ਜੇ ਸੁਣਨਾ ਤਾਂ ਉਹ ਆਪ ਬਦਮਾਸ਼ ਹੈ। ਜੇ ਉਹਨੂੰ ਬਦਮਾਸ਼ ਸਕਦਾ ਉਹ ਬਦਮਾਸ਼ ਇਹ ਕਰਦਾ ਉਹ ਨਾਲ ਹੀ ਜਿਹੜੇ ਬੰਦੇ ਆਕੜਦੇ ਹਨ, ਜਿਹੜੇ ਜ਼ੁਲਮ ਕਰਦੇ ਸੀ, ਜ਼ੁਲਮ ਕਰਦੇ। ਉਹ ਸਿਆਲਕੋਟ ਹੀ ਚੋਰੀ ਕੀਤੀ ਹੈ, ਸਿਆਲਕੋਟ ਹੀ ਲਿਆਉਂਦਾ ਸੀ, ਸਿਆਲਕੋਟ ਹੀ ਕੰਮ। ਅੱਗੋਂ ਸਿਆਲਕੋਟ ਦੇ ਰਾਹ 'ਚ ਉਹਦੇ ਸਾਡੀ ਫੁੱਫੀ ਸਕੀ ਸੀ, ਮੇਰੀ ਆਪਣੀ, ਹਾਂਜੀ, ਮੇਰੇ ਦਾਦੇ ਦੀ ਦੂਜੇ ਦੀ ਧੀ ਸੀ, ਬਲਕਿ ਮੇਰਾ ਭਰਾ ਵੀ ਉੱਥੇ ਹੁਣ ਵਿਆਹਿਆ ਸੀ। ਉਹ ਸਾ ਕੱਕੇ ਚੱਕੀਓ ਤੁਸਾਂ ਮੇਰੇ ਅੱਗੇ ਨਹੀਂ ਆਉਣਾ। ਅੱਛਾ, ਮੇਰੀ ਇਹ ਫੇ ਭੂਆ ਦਾ ਪਿੰਡ ਹੈ, ਮੈਂ ਇੱਥੇ ਉਹਨਾਂ ਦਾ ਮੈਂ ਬਬਲੂ 'ਚ ਵੀ ਲੰਘਣਾ। ਅੱਛਾ, ਆਪਣੀ ਭੂਆ ਜਿੱਥੇ ਮੇਰੀ ਭਾਵੇਂ ਸੈਣ ਦੀ ਹੈ, ਭਾਵੇਂ ਸਾਈ ਦੀ ਹੈ, ਭਾਵੇਂ ਸਿੱਖ ਤੇ ਭਾਵੇਂ ਮੁਸਲਮਾਨ ਹੈ, ਮੇਰੀ ਉਹ ਭੂਆ ਹੀ ਫੁੱਫੀ ਬਣੇ ਨਾ ਜਾਣ ਉਹ ਯੂ 'ਚ ਉਹ ਨਹੀਂ ਲੰਘਣਾ। ਇਹ ਉਹਦੀ ਸ਼ਰਤ ਸੀ। ਬੜੀ ਗੱਲ ਹੈ। ਫਿਰ ਭੈਣ ਧੀ ਜਿੱਥੇ ਵੀ ਮਿਲੀਏ ਸਾਡੀ ਮੇਰੀ ਆਪਣੀ ਤਾਈ ਮਰੱਬਿਆਂ ਤੋਂ ਚੱਕ ਸੁਲਤਾਨ ਦੀ 45 ਚੱਕ 11 ਚੱਕ ਮਸ਼ਹੂਰ ਹੈ। ਉੱਥੋਂ ਆਏ ਨੇ ਸ਼ਾਮ ਸਾਈ, ਇੱਕ ਨਾਲ ਹੈ ਨਾਈ, ਉਹਦੇ ਨਾਲ ਰਾਮ ਸੀ ਅੱਲਾ ਤਾ, ਬੜਾ ਜਵਾਨ ਵੱਡਾ। ਸਾਡੇ ਦਾਦੇ ਆਖਿਆ ਵੀ ਜਾਓ ਧੀ ਨੂੰ ਉੱਥੇ ਛੱਡਿਆ ਪਿੰਡ ਬੈਂਕੇ, ਉਹ ਆਏ ਨਾਲ ਗਖੜੋ। ਇਹ ਸਾਰੀ ਗੈਂਗ 10-11 ਵਜੇ ਨਾਲ ਜਾਂਦੇ। ਉਦੋਂ ਗੱਡੀਆਂ ਦਾ ਕੰਮ ਸੀ, ਕੋਈ ਪੈਦਾ ਉਦੋਂ ਗੱਡੀ ਆਉਂਦੇ ਹਨ ਲਾਲੇ ਮੂਸੇ ਤੋਂ ਤੇ ਆ ਕੇ ਵੀ ਮੰਡੀ ਬਾਬਤੀ ਨੂੰ ਹੋ ਕੇ ਲਾਲੇ ਮੂਸੇ ਦੇ ਪਿੰਡ ਕੀਰ ਕੇ ਉੱਤੇ ਸਟੇਸ਼ਨ 'ਤੇ ਉੱਥੋਂ ਟੁਰ ਕੇ ਪੁਰਾਣਾ ਗੱਖੜ ਦਾ ਇਹਨਾਂ ਪਤਾ ਗੱਖੜੋਂ ਸਟੇਸ਼ਨ ਜਿਹੜਾ ਨਾ ਇਹ ਤੁਹਾਡੇ DC ਸਕੂਲ ਦੇ ਅੱਗੇ ਵਿਚਕਾਰ ਕੇ ਬੋਰਡ ਹੁੰਦੀ ਸੀ। ਇਹ ਕਬਰਾਂ ਨਾ ਆਪਣੀਆਂ ਤੁਹਾਡੀਆਂ ਕਬਰਾਂ ਦੇ ਨਾਲ ਅੱਗੇ ਬੋਰਡ ਸੀ, ਇੱਕ ਮਤਲਬ ਕਿ ਏਕੜ ਦੇ ਅੱਗੇ ਨਾਲ ਉੱਤੋਂ ਵਿਚਕਾਰ ਜਾਂ ਪਰਾੜ ਜਿਹੜਾ ਨਾ DC ਦਾ ਉਹ ਵੇਖਿਆ। ਅੱਛਾ, ਇੱਕ ਨਾਰਮਲ ਦੇ ਹੈ ਨਾਲ ਜਿੱਥੇ ਮੰਡੀ ਲੱਗੀ
ਇਹ ਸਾਰਾ ਉੱਥੇ ਇਹ ਆ ਗਿਆ ਨਾ ਤੋਂ ਇਹ ਉੱਤੋਂ ਟੁੱਟ ਗਿਆ ਬੈਂਕਿਆਂ ਤੋਂ ਉਹਨਾਂ ਦਾ ਧਮਕਾਉਣੇ ਵਾ ਏਡਾ ਜਵਾਨ ਤੇ ਬੀਬੀ ਤੇ ਟੂੰਬਾਂ ਪਈਆਂ ਬੇਸਾਬੀਆਂ ਤੇ ਖੂਬਸੂਰਤ ਵੀ ਸਾਡੀ ਤਾਈ ਬੜੀ ਪਿਆਰੀ ਸੀ ਮੈਂ ਤੂੰ ਕਿੱਥੇ ਸੀ ਫਿਰ ਇਹ ਜੀ ਮੈਂ ਤੇ ਚੌਧਰੀ ਅਬਦੁੱਲਾ ਖਾਨ ਜਾ ਮੇਰਾ ਤੇ ਇਹਦਾ ਨਾਮ ਅਬਦੁੱਲਾ ਖਾਨ ਅੱਛਾ ਮੇਰੇ ਵਾਲਾ ਸਾਨੂੰ ਸੁਣਾ ਦੋ ਸਕੇ ਭਾਈ ਮੈਂ ਅਸੀਂ ਛੋਟੇ ਤੇ ਵੱਡੇ ਨੇ ਮੈਂ ਉਹ ਤੂੰ ਕਿੱਥੇ ਇਹ ਮੈਂ ਚੌਧਰੀ ਉਹ ਸਾਖਿਆ ਉਹ ਚੌਧਰੀ ਤੇ ਤੁਰ ਕੇ ਉਸ ਆਪਣੇ ਯਾਰ ਨੂੰ ਉਤਰ ਘੋੜੀ ਤੋਂ ਘੋੜੀ ਫੜ ਲੈ ਨਾਲ ਭਾਬੀ ਨੂੰ ਵਿੱਚ ਉੱਤੇ ਬਾਹਲਾ ਤੋੜ ਘਰ ਛੱਡ ਕੇ ਚੌਧਰੀ ਆਵਾਜ਼ ਮਾਰ ਕੇ ਥੱਲੇ ਆਵੇਗਾ ਤਾਂ ਤੂੰ ਆਉਣਾ ਵਾਹ ਜੀ ਵਾਹ ਹਕੀਕਤ ਦੀ ਗੱਲ ਮੈਂ ਕੋਲ ਬਣਾ ਕੇ ਨਹੀਂ ਹਕੀਕਤ ਦੀ ਗੱਲ ਬਿਲਕੁਲ ਵਾਕਈ ਉਹ ਨਸਲੀ ਬੰਦੇ ਸਾਨੂੰ ਬੜੀਆਂ ਨਸਲੀ ਇਹੋ ਜਿਹਾ ਨਸਲੀ ਦੁਨੀਆ ਦੀ ਜੰਮ ਹੀ ਨਹੀਂ ਜਿਹੜੇ ਉਹ ਲੋਕ ਸਨ ਹੁਣ ਤੇ ਖੈਰ ਚਲੋ ਚੰਗੇ ਇਹ ਵੀ ਆਲਾ ਨੇ ਜਿਹੜੇ ਸਾਡੇ ਕੋਲ ਆਏ ਨੇ ਅਸੀਂ ਕਿਉਂ ਆਖੇ ਪਹਿਲੇ ਕਿਉਂ ਜੀ ਸਾਡੇ ਨਾਲ ਉਹਨਾਂ ਦੇ ਤਲਕ ਬੇਸਾਬੇ ਪਿਆਰ ਕਰਦੇ ਲੇਕਿਨ ਉਹਨਾਂ ਦੀ ਨਸਲ ਦਾ ਮਿਸਾਲ ਹੀ ਪਵੇ ਮੇਰੇ ਸੱਕੇ ਤਾਏ ਦੇ ਆਪਣੇ ਮੇਰੇ ਚੌਧਰੀ ਅਬਦੁੱਲਾ ਮੇਰਾ ਹੀ ਸਾਲਾ ਵੀ ਲੱਗਾ ਮੈਂ ਉੱਤਲੀ ਪਿਆ ਇਹ ਬੱਚੇ ਉਹਨਾਂ ਦੇ ਭਲੇਵੇਂ ਨੇ ਉਸ ਪਤਾ ਲੱਗ ਗਿਆ ਸ਼ਰਪਾਲ ਸਿੰਘ ਮੈਨੂੰ ਟਿਆ ਪਤਾ ਲੱਗਾ ਉਹ ਚੌਧਰੀ ਸੁਣਿਆ ਖੰਡਰੀ ਕੇ ਪਿੱਛੇ ਨੌਕਰ ਉਹਦੇ ਜਿਹੜਾ ਘੋੜੀ ਸਾਨੂੰ ਘੋੜੀ 'ਤੇ ਖੜਦਾ ਸੀ ਉਸ ਦਾ ਰੱਖਾ ਦੇਣਾ ਸੀ ਇਹ ਚੌਂਕੀਦਾਰ ਛੱਡਣ ਆਏ ਉਹਦੇ ਉਸ ਦਾ ਕਿਹਾ ਉਹ ਰੱਖਿਆ ਸੁਣਿਆ ਚੌਧਰੀ ਅਬਦੁੱਲਾ ਦੀ ਸ਼ਾਦੀ ਕਰਦੀ ਖੰਡ ਕੀ ਆਉਂਦੇ ਸੁਣੀ ਲੱਭਦੀ ਉਸ ਦਾ ਨੇ ਖੰਡ ਨਹੀਂ ਕਰਦੀ ਉਸ ਦਾ ਕਿਹਾ ਵਾਹ ਘਰ ਗਏ ਬੱਤੀ ਉਹ ਰੱਖੇ ਨੂੰ ਫੜਾਈ ਬੱਤੀ ਕਾਰ ਪੂਰੇ ਜਗ੍ਹਾ ਬਾਈ ਮਾਰਿਆ ਕੋ ਚੌਂਕੀਦਾਰ ਨੇ ਚੌਧਰੀ ਥੱਲੇ ਬਾਹਰ ਗਰਮੀਆਂ ਦੀ ਸੀ ਤੇ ਕਈ ਵਾਰ ਸੌਣ ਪਾ ਆ ਹੀ ਬਾਹਰ ਸੀ ਕੋਠੇ 'ਤੇ ਪਤਾ ਉਹਦਾ ਜ਼ਮਾਨਾ ਹੁਣ ਤੁਸੀਂ ਤਾਂ ਬੱਚੇ ਤੁਹਾਨੂੰ ਕੀ ਪਤਾ ਅਸੀਂ ਸਾਰੇ ਕੋਠਿਆਂ ਦੇ ਹੁੰਦੇ ਹਾਂ ਤੇ ਨਾਲੇ ਇਕੱਠੇ ਹਨ ਹੁਣ ਦੇ ਚਿਬਾਰੀਆਂ ਕੁਛ ਆ ਵੀ ਨੇ ਉਹ ਆਪਣੇ ਕੋਠੀਆਂ ਦੇ ਉਦੋਂ ਕੋਠੇ ਹੁੰਦੇ ਸਨ ਜੋ ਸਾਡਾ ਜ਼ਮਾਨਾ ਸੀ ਵੇਖਣ ਦਾ ਉਦੋਂ ਪਲਾਨ ਹੁੰਦਾ ਸੀ ਪੂਰੇ ਪਿੰਡ ਦਾ ਮੈਂ ਸਾਰਾ ਦਿਸ ਬਿਮਾਨ ਜਾਏ ਤਾਂ ਵੀ ਆਇਆ ਫਲਾਣੇ ਦੇ ਘਰ ਤੇ ਪਿੰਡ ਵੀ ਇੰਨਾ ਪਿਆਰਾ ਤੇ ਪਿਆਰ ਹੀ ਕਰਦੇ ਹਨ ਲੋਕ ਕਰਕੇ ਆਖਰ ਜਦ ਮੇਰੀ ਆਇਆ ਥੱਲੇ ਉਹ ਵੀ ਸੁਣਾਓ ਓਏ ਆਉਣਾ ਯਾਰ ਕੀ ਆਂਦੇ ਖੰਡ ਇਹ ਪਰਚੀ ਇਹ ਜਾ ਕੇ ਰਾਹ ਹੀ ਹੈ ਜੇ ਮਿਲ 'ਚ ਮਿਲ ਪਤਾ ਹੈ ਨਾ ਚੌਧਰੀ ਮਿਲ ਗੰਡੇ ਉਹਦੇ ਹੀ ਹੋ ਸਕਾ ਜਿੰਨਾ ਵੱਡੇ ਗੱਡਾ ਖੜਾ ਜਿੰਨੀ ਖੰਡ ਲਿਆਉਣੀ ਜਾ ਅੱਛਾ ਆ ਮਿਲ ਉਹਨਾਂ ਦੀ ਹੁੰਦੀ ਸੀ ਨਹੀਂ ਮਿਲ ਤੇ ਤਕਰੀਬਨ ਇਹ ਜੀ ਸੀ ਜਿਹੜਾ ਸਾਈ ਸੀ ਬਦੋਗਿਆਂ ਦਾ ਇਹਦਾ ਸ਼ੇਰ ਸੀ ਵਿੱਚ ਫਿਰ ਗਵਰਨਮੈਂਟ ਦੇ ਵਿੱਚ ਹਿੱਸਾ ਸੀ ਮਤਲਬ ਕਿ ਉਹ ਜ਼ਮਾਨਾ ਬੜਾ ਪਿਆਰਾ ਸੀ ਬਹੁਤ ਸਾਡਾ ਬਹੁਤ ਤਲਕ ਬੇਸਾਬੇ ਜਿੰਨੇ ਸਾਡੇ ਨਾਲ ਤਲਕ ਸਨ ਨਾ ਮੇਰੇ ਖਿਆਲ ਦੁਨੀਆ ਦੇ ਕਿਸੇ ਨਾਲ ਹੈ ਤੁਹਾਡੇ ਨਾਲ ਜ਼ਿਆਦਾ ਕਿਹੜੇ ਖਾਨਦਾਨ ਦੇ ਤਲਕ ਇਹ ਹੋਈ ਜਿਹੜਾ ਖੈਰ ਸਿੱਖ ਸਭ ਬੇਸਾਬੇ ਸਨ ਇਹਨਾਂ ਦੇ ਸਾਰਿਆਂ ਇਹ ਨਾਲ ਬਟਾ ਖੂਹ ਨਾਲ ਹੀ ਪਰਾਂ ਇਹ ਜਿਹੜਾ ਜੰਗਲਾਤ ਉੱਪਰ ਬਟਾ ਖੂਹ ਉੱਥੇ ਚੌਧਰੀ ਇਕਬਾਲ ਸਿੰਘ ਹੁੰਦਾ ਸੀ ਅੱਛਾ ਉਹਦਾ ਸਾਡੇ ਕੋਲ ਹਰ ਵਕਤ ਆਉਣ ਜਾਂਦਾ ਸੀ ਆਉਣ ਜਾਣ ਹੁੰਦਾ ਸੀ ਬੇਸਾਬਾ ਹਰ ਵਕਤ ਖੂਹ 'ਤੇ ਆਉਣਾ ਪਾਸ਼ਾ ਖੇਡਣਾ ਆਪਣੇ ਆਹ ਰਾਹ ਸੀ ਫਿਰ ਇੱਥੇ ਬਹਿ ਗਏ ਇੱਕ ਦਿਨ ਆਏ ਸਾਰੇ ਇਕੱਠੇ ਰਲ ਕੇ ਤਕਰੀਬਨ ਇਹ ਜੀਗਰੇ ਨਿਕਲਦੇ ਹਨ ਚੌਧਰੀ ਸਰਦਾਰ ਆਪਣਾ ਇਕਬਾਲ ਸਿੰਘ ਨਾ ਆਪਣਾ ਆਜ਼ਾਦ ਸਿੰਘ ਤੇ ਘਰੋਂ ਨਿਕਲੇ ਤੇ ਇੱਥੇ ਆ ਕੇ ਨਾ ਅੱਗੇ ਬੰਜੀਆਂ 'ਤੇ ਬਹਿ ਗਏ ਸਾਡੇ ਪਿਓ ਨੂੰ ਯਾਰ ਤਾਂ ਬੇਸਾਬੇ ਇੱਕੋ ਬਰਾ ਸੀ ਉਹ ਅੱਜ ਕਿੱਧਰ ਸਰਦਾਰਾਂ ਤਿਆਰੀ ਹੋਈ ਹੈ ਕਿਹੜੇ ਪਾਸੇ ਜਾ ਰਹੇ ਹੋ ਚਾਚਾ ਜੀ ਕਿ ਹੈ ਸੀ ਇੱਕੋ ਮਤਲਬ ਹਾਣੀ ਸਨ ਉਹ ਸਾਡੇ ਸਾਲ ਟੱਬਰ ਜਾ ਉਦੋਂ ਤੋਂ ਵੱਡਿਆ ਸੀ ਸਹੀ ਮਤਲਬ ਸਾਡੇ ਦਾਦੇ ਉਹਨਾਂ ਦੇ ਚਾਚੇ ਲੱਗਦੇ ਸਨ ਅੱਛਾ ਕਿੱਧਰ ਆ ਸਰਦਾਰਾਂ ਦੀ ਤਿਆਰੀ ਹੈ ਇਹ ਤਿਆਰੀ ਕਰ ਰਹੀ ਹੈ ਅੱਜ ਚਾਹੇ ਜਾਣਾ ਹੈ ਕਿ ਤੁਲਿਆਲਾ ਪਿੰਡ ਦਸਕੇ 'ਚ ਅੱਛਾ ਸਿਆਲਕੋਟ ਦਾ ਉੱਥੇ ਆਹ 12 ਢੱਗੇ ਵੇਖੇ ਨੇ ਸੜਕ ਤੋਂ ਲੰਘਦੇ ਉਹ ਤੋਂ ਪਰਾਂ ਧਰਮਕੋਟ ਧਰਮਕੋਟ ਆਏ ਆ ਤੇ ਵੇਖਿਆ ਸੜਕ ਦੇ ਉੱਤੇ ਢੱਗੇ ਸੜਕ ਦੇ ਉੱਤੇ ਪਿੰਡ ਦੇ ਨਾਲ ਸੜਕ ਦੇ ਉੱਤੇ ਢੱਗੇ 'ਚ 12 ਦੇ ਅਸਾਂ ਆਖਿਆ ਅਸੀਂ ਵੀ ਹੋਈਏ ਖੜਦੇ ਵੀ ਰਹੀਏ ਤੇ ਅੱਜ 12 ਢੱਗੇ ਇੱਥੇ ਕੀ ਜਗ੍ਹਾ ਉਹ ਤਰ੍ਹਾਂ ਪਰ ਆਉਂਦੇ ਹਨ ਅੱਜ ਨੇ ਕੱਲ੍ਹ ਹੋਏ ਉਹ ਮਕਾਮ ਜਿਹੜਾ ਉਹਨਾਂ ਪੇੜ ਪਿਆ ਅਸੀਂ ਵੀ ਕੱਲ੍ਹ ਆਇਆ ਅਸੀਂ ਗਏ ਚੜ੍ਹਦੇ ਪਾਸੇ ਮਸੀਤ ਹੈ ਪਟਿਆਲੇ ਦੇ ਚੜ੍ਹਦੇ ਪਾਸੇ ਮਸੀਤ ਦੇ ਨਾਲ ਡੇਰਾ ਡੇਰਾ ਬੜਾ ਵਸਦਾ ਕਮੀ ਵੀ ਉੱਥੇ ਨੇ ਜੱਟ ਵੀ ਉੱਥੇ ਨੇ ਸਾਰੇ 5-10 ਮੰਜੀਆਂ ਡੱਠੀਆਂ ਨੇ ਅੱਛਾ ਉਹ ਅਸੀਂ ਉਹਨਾਂ ਦੇ ਜਿਹੜੇ ਨਾਲ ਲੈਣੀ ਲੈਣ ਚੜ੍ਹਦੇ ਮਸੀਤ ਦੇ ਚੜ੍ਹਦੇ ਪਾਸੇ ਕਿਉਂ ਕਿ ਲੈ ਲੈਂਦੇ ਵਿਸ਼ਕਾਰ ਜਿਹੜਾ ਸੀ ਨਾ ਉਹਦੇ 3 ਟਾਲੀਆਂ 3-4 ਟਾਲੀਆਂ ਅੱਛਾ ਅਸੀਂ ਘੋੜੀਆਂ ਸਾਰੀਆਂ ਉੱਥੇ ਜਾ ਕੇ ਲਾਲੀਆਂ ਨੇ ਉਹ ਟਾਲੀਆਂ ਥੱਲੇ ਅਸੀਂ ਵੇਖਦੇ ਰਹੇ ਕਿ ਹੁਣ ਟਾਈਮ ਕੀ ਸਾਨੂੰ ਕਿਹੜਾ ਦਾ ਲੱਗਾ ਅਸੀਂ ਜਦੋਂ ਚਾਲਾ ਕੀਤਾ ਤਾਂ ਉਦੋਂ ਹੀ ਕੋਈ ਬੰਦਾ ਜਾਂ ਮਸੀਤ ਉੱਠ ਬੈਠਾ ਤੇ ਜਾਂ ਉਹ ਜਿਹੜਾ ਡੇਰੇ ਤੇ ਬੰਦੇ ਬੈਠੇ ਉਹ ਉੱਠ ਬੈਠਾ ਸਾਡਾ ਦਾ ਨਹੀਂ ਲੱਗਾ ਬਿਲਕੁਲ ਅਸੀਂ ਆ ਗਏ
ਅੱਕ ਕੇ ਟਾਈਮ ਉਹ ਜਾਂ ਓਵਰ ਹੋ ਗਿਆ। ਅਸੀਂ ਪਿੰਡ ਆ ਕੇ ਆਖਿਆ ਬਈ ਫੇਰ ਭਲਕੇ, ਫਿਰ ਅਸੀਂ ਭਲਕੇ ਤਿਆਰ ਹੋਏ ਹਾਂ। ਅਸੀਂ ਜੇ ਹੁਣ ਸਾਡਾ ਪਿਆਰ ਪਿਆ ਦੱਸਦਾ ਕਿ ਅਸੀਂ ਅੱਜ ਤਿਆਰ ਹੋ ਕੇ ਚੱਲੇ ਹਾਂ ਲੈਸ ਹੋ ਕੇ। ਅੱਜ ਤੀਜਾ ਦਿਨ ਹੈ, 2 ਦਿਨ ਹੋ ਗਏ ਸਾਨੂੰ ਫੇਲ ਹੋ ਗਿਆ। ਅੱਜ ਅਸੀਂ ਭੇੜ ਕੇ ਲਿਆਉਣੇ ਭਾਵੇਂ ਕਿਵੇਂ ਲਿਆਉਣੇ ਜੀ। ਇਹ ਕੀ ਕਰਦੀ ਮੈਂ ਬਾਕੀ ਕਿੱਦਾਂ ਇਹ ਮੈਂ ਕੋਲੋਂ ਕਹਾਣੀ ਸੁਣੀ ਪਿਓ ਨਹੀਂ ਮੈਂ ਸਭ ਕਰਦੇ ਕਿ ਸਾਡੇ ਪਿਓ ਨਾਲ ਗੱਲ ਆਹ ਹੋਈ ਦੀ ਆਹ ਹੋਈ ਦੀ। ਦੱਸ ਦਾ ਬੱਚਾ ਸ਼ਊਰ ਹੋਵੇ ਤੇ ਉਹ ਫਿਰ ਅਕਲਮੰਦ ਹੁੰਦਾ। ਤੇ ਚਲੋ ਹੁਣ ਮੇਰੀ 85 ਸਾਲ ਦੀ ਉਮਰ ਹੈ ਵੇ ਤਕਰੀਬਨ, ਸਮਝੋ ਇੰਨੀ ਕੁ ਤਕਰੀਬਨ ਹੀ ਹੈ। ਤੇ ਉਹ ਉਦੋਂ ਦੀ ਗੱਲ ਜਿਹੜੀ ਅੱਜ ਯਾਦ ਹੋਵੇ ਤੇ ਫਿਰ ਉਹ ਸ਼ਊਰ ਹੈ। ਨਾਲੇ ਤੁਸੀਂ ਪੜ੍ਹੇ ਲਿਖੇ ਮਾਸ਼ਾਅੱਲਾ ਉਸ ਟਾਈਮ ਪੜ੍ਹੇ ਵੀ ਨਹੀਂ, ਪੜ੍ਹੇ 10 ਜੀ ਪਤਾ ਪਾਸ ਨੌਕਰੀ ਕੀਤੀ ਵੀ ਸਾਨੂੰ। ਅੱਛਾ ਉਹ ਨਾ ਜਿਸ ਵਕਤ ਤੂੰ ਆਇਆ ਉੱਥੇ ਐਮ ਗੱਲ ਸੁਣੋ ਉੱਥੇ ਇੱਥੇ ਆ ਗਿਆ ਉਹਨਾਂ ਗੱਲ ਕੀਤੀ ਕਿ ਅੱਜ ਭੇਡ ਮਤਲਬ ਭੇਡ ਪਾ ਕੇ ਲਿਆਉਣਾ। ਅੱਛਾ ਉਹ ਹੱਸ ਪਿਆ ਸਾਡੇ ਬਜ਼ੁਰਗ ਹੱਸ ਕਿਹਾ ਪਿਆਰਾ ਆਜ਼ਾਦ ਸਿੰਘ ਐਵੇਂ ਕਹਾਣੀਆਂ ਮਾਰਨਾ ਪਿਆ ਉਹ ਨਹੀਂ ਤੇਰੇ ਕੋਲ ਟੰਗੇ ਖੁੱਲ੍ਹਣੇ। ਅੱਛਾ ਚਾਚਾ ਜੀ ਇਹ ਕੋਈ ਗੱਲ ਹੋ ਸਕਦੀ? ਮੇਰਾ ਨਾਂ ਆਜ਼ਾਦ ਸਿੰਘ ਦੇ ਮੈਂ ਉਸ ਖਾਨਦਾਨ ਤੁਹਾਨੂੰ ਪਤਾ ਹੈ ਕਿ ਮੈਂ ਡਰਿਆ ਨਹੀਂ ਜੀ ਪਹਿਲੇ ਦਿਨ ਤੋਂ ਜਦੋਂ ਗਿਆ ਹਾਂ ਤੇ ਮੈਂ ਡਰਿਆ ਨਹੀਂ। ਅੱਜ ਤੇ ਕੁਛ ਹੈ ਅੱਜ ਤੇ ਮੈਂ ਬੇਸਬਰ ਮੈਂ ਭਾਵੇਂ ਕਿੰਨਾ ਤੇਰੇ ਕੋਲ ਨਹੀਂ ਆਉਣੀ। ਹੁਣ ਉਹਨੂੰ ਵਿਚਲੀ ਗੱਲ ਦਾ ਪਤਾ ਜੀ ਬਾਰ ਬਾਰ ਇਹ ਆਖਰ ਤੇ ਉਹ ਨਾਲੇ ਹੱਸਣ ਇੱਕ ਮੈਂ ਗੱਲ ਕਰਾਂ ਤੁਸੀਂ ਸਿਆਸੀ ਜੋ ਤੇ ਉਹ ਐਟੋਮੈਟਿਕ ਮੈਨੂੰ ਸ਼ੱਕ ਪੈਣਾ ਹੱਸਦੇ ਕਿਉਂ ਨੇ? ਉਹ ਹੱਸਣ ਤੇ ਉਹਨਾਂ ਕਿਹਾ ਗੱਲ ਸੁਣੋ ਪਤਾ ਉੱਥੇ ਤੇਰੀ ਭੂਆ ਹੈ। ਅੱਛਾ ਉਸ ਆਖਿਆ ਪੈ ਸਰ ਮਹਾਰਾਜ ਮੈਨੂੰ ਮਾਫੀ ਦੇ ਪਤਾ ਲੱਗ ਗਿਆ ਮੈਂ ਸਾਡੀ ਭੈਣ ਸਕੀ ਤੇਰੀ ਸਕੀ ਭੂਆ ਹੈ ਜੋ ਤੇਰੀ ਚਾਚਾ ਦੀ ਭੈਣ ਤੇਰੀ ਤਾਂ ਭੂਆ ਹੈ। ਉਸ ਆਖਿਆ ਮੈਨੂੰ ਅੱਲਾ ਪਾਕ ਬਚਾਇਆ। ਉਹ ਆਉਣਾ ਨਹੀਂ ਸੀ ਮੈਂ ਕਸਮ ਪਾਈ ਕਿ ਆਪਣੇ ਭੈਣ ਧੀ ਦੇ ਭੈਣ ਪਿੰਡੋਂ ਨਹੀਂ ਲੰਘਣਾ। ਬੜੀ ਗੱਲ ਤੇ ਮੈਨੂੰ ਇੰਨਾ ਅੱਲਾ ਪਾਕ ਬਚਾਇਆ ਜ਼ਾਤੇ ਕੀ ਵਜ੍ਹਾ ਉਸ ਗੁਰੂ ਨਾਨਕ ਨੇ ਮੈਨੂੰ ਬਚਾਇਆ ਜਿਵ ਜੋ ਅਬਦੁਲ ਨਾਮ ਦੀ ਉਹਨਾਂ ਗੁਰੂ ਨਾਨਕ ਸੀ ਨਾ ਜਿੱਦਾਂ ਸਿੱਖ ਉਹਨਾਂ ਮੈਨੂੰ ਉਹ ਇਸ ਦਾ ਉਹਨਾਂ ਦੀ ਕਿਹੜੀ ਗੱਲ ਹੈ। ਇਹ ਅੱਗੋਂ ਚੌਧਰੀ ਸਾਹਿਬ ਪਤਾ ਨਹੀਂ ਕਿ ਉਹ ਜਿਹੜਾ ਸੀ ਨਾ ਸਰਪਾਲ ਸਿੰਘ ਦਾ ਪੁੱਤਰ ਹਰਲੀਨ ਸਿੰਘ ਸੀ ਦਾ ਨਾਂ ਹੋ ਸਕਦਾ ਹੋਰ ਹੋਵੇ ਬਾਅਦ 'ਚ ਮੈਂ ਨਹੀਂ ਵੇਖਿਆ ਸਾਡੇ ਉਹ ਟਾਈਮ ਉਹੀ ਸਨ। ਉਹਨਾਂ ਦਾ ਪੈਰ ਵੀ ਥੋੜ੍ਹਾ ਜਿੰਗਾ ਸੀ ਥੋੜ੍ਹਾ ਚਲਾ ਲੱਗ ਤੇ ਉਹ ਸਾਨੂੰ ਆਖਣਗੇ ਤੁਸੀਂ ਘੋੜੀ 'ਤੇ ਜਾਣਾ ਕਰ ਘੋੜੀ 'ਤੇ ਹੋਣਾ ਕਰ। ਉਹ ਰੈਡੀਮੇਡ ਸਟੇਟ ਸਨ ਵਜ਼ੀਰਾਬਾਦ ਹਰ ਰੋਜ਼ ਜਾਂਦੇ ਹਨ। ਸੁਬਾਹ ਜਾਣਾ 7 ਵਜੇ 12 ਵਜੇ ਆ ਜਾਣਾ ਘੋੜੀ 'ਤੇ ਜਾਣਾ ਇੱਥੇ ਕੱਖੜ ਗੱਡੀ ਤੱਕ। ਉਸ ਜਿਹੜਾ ਉਹਨਾਂ ਨੌਕਰ ਸੀ ਉਹ ਗੱਡੀ 'ਤੇ ਜਾ ਕੇ ਚਾਹ ਆਉਣਾ ਅਤੇ ਗੱਡੀ ਜੋ ਆਉਣੀ ਉਹ ਲੈ ਆਉਣਾ ਨਾ 12 ਵਜੇ 12 ਵਜੇ ਆ ਜਾਂਦੇ ਹਨ। 12 ਵਜੇ ਆ ਕੇ ਲਾਲੇ ਵਾਲੇ ਆਉਣਾ ਖੂਹ 'ਤੇ ਕਿ ਬੱਚਿਆਂ ਆਉਣਾ ਮੈਂ ਉਹਨਾਂ ਦੇ ਨਾਲ ਘਰ ਜਾਵਾਂਗਾ ਘਰ ਨਹੀਂ ਜਾਣਾ ਇੱਥੇ ਕੁੜੀ ਉਹਨਾਂ ਨੇ ਜਾ ਕੇ ਬਣਾ ਲਿਆ ਉਹਨਾਂ ਘੋੜੀ ਉੱਥੇ ਆਪ ਉਤਰ ਜਾਣਾ ਇੱਥੇ ਸ਼ਾਮੇ ਬਹਿ ਜਾਣਾ ਆਪਣੇ ਸਾਡੇ ਬਜ਼ੁਰਗਾਂ ਦੇ ਕੋਲ ਅਤੇ ਉਹਨਾਂ ਦਾ ਉਸ ਰੱਖੇ ਸਾ ਨਾਲ ਜਾਣਾ ਨਾਲ ਲੈਣ ਜਾਣਾ। ਕੁਦਰਤ ਰੱਬ ਦੀ ਨਾਲ ਇੱਕ ਦਿਨ ਗੱਲ ਐਸਾ ਹੋਇਆ ਆਉਂਦੇ ਰਹਿ ਜਾਂਦੇ ਰਹਿ ਮੈਂ ਕਿਹਾ ਬਈ ਅੱਜ ਦੀ ਸਾਹਿਬ ਮੈਂ ਅੱਗੇ ਬਹਿਣਾ ਮੈਂ ਪਿੱਛੇ ਨਹੀਂ ਬਹਿਣਾ। ਤੁਸੀਂ ਕਿਹਾ ਹਾਂਜੀ ਜਲਦੀ ਕਰ ਉਹਦਾ ਕਿਹਾ ਮੇਰੀ ਘੋੜੀ ਤੇ ਤੁਹਾਂ ਪਿੱਛੇ ਬਹਿਣਾ ਤੁਹਾਂ ਅੱਗੇ ਪਿੱਛੇ ਪਹਿਲਾਂ ਮੈਂ ਅੱਗੇ ਬਹਿਣਾ ਮੈਂ ਤਾਂ ਤੇਰੀ ਕੋਈ ਲੈ ਜਾ ਮੈਂ ਨਹੀਂ ਮੈਂ ਬਹਿਣੇ ਨਹੀਂ ਇਹ ਹਕੀਕਤ ਦੀ ਬਾਤ। ਅੱਛਾ ਮੈਂ ਉਹਨਾਂ ਪੇੜ ਪਾ ਲਿਆ ਉਹ ਰੱਖੇ ਨੇ ਆਖਿਆ ਤੁਹਾਂ ਜਾਣਾ ਤੇ ਹਾਂ ਜਾਣਾ ਮੈਂ ਪਿੱਛੇ ਬਹਿ ਕੇ ਜਾਣਾ ਹੀ ਨਹੀਂ। ਇਹ ਵੀ ਕੋਈ ਨਹੀਂ ਸੀ ਕਿ ਉਹ ਕੌਣ ਨਹੀਂ ਉਹਨੇ ਮੇਰਾ ਦਿਲ ਦੇਣ 'ਚ ਆ ਗਿਆ ਕਿ ਭਾਈ ਹੈ ਤੇ ਅੱਜ ਮੈਂ ਬਹਿਣਾ ਅੱਗੇ ਉਹ ਸਾਰੇ ਘੋੜੀ ਸਾਡੀ ਮੈਂ ਕਿਹਾ ਜੀ ਸੰਗ ਮੈਂ ਭਾਵੇਂ ਤੇਰੀ ਘੋੜੀ ਹੈ ਪਰ ਮੇਰੀ ਵੀ ਘੋੜੀ ਹੋਣੀ ਮੇਰਾ ਵੀ ਸਰਦਾਰ ਹੋਵੇ ਮੇਰਾ ਵੀ ਲੱਗਦਾ ਮੇਰੇ ਨਾਲ ਹੀ ਪਿਆਰ ਨਾਲ ਮੇਰੇ ਸਭ ਮੈਂ ਆਪਣੇ ਮਾਣ ਨਾਲ ਉਹ ਆਪਣੇ ਮਾਣ ਸੀ। ਅੱਛਾ ਘੋੜੀ ਉਹ ਲੈ ਕੇ ਆ ਗਿਆ ਅੱਕ ਕੇ ਘੰਟਾ ਖੱਪ ਕਰ ਕੇ ਉਹ ਤਲਾਅ ਦੇ ਉੱਤੇ ਬਹਿ ਕੇ ਧੁੱਪ ਸੀ ਗਰਮੀਆਂ ਮਤਲਬ ਮਈ ਦਾ ਮਹੀਨਾ ਸੀ। ਅੱਛਾ ਉਹ ਪੇ ਘੋੜੀ ਕੋਠੀ ਆਈ ਘੋੜੀ ਰਜੀਸ ਨਾਲ ਆਈ ਹੈ ਸਰਦਾਰ ਵੇਖਿਆ ਤੇ ਉਹ ਚੱਲ ਗੁੱਸਾ ਗਿਆ ਆਖਿਆ ਉਹ ਕੁਛ ਆਇਆ ਨਹੀਂ ਤੇਰਾ ਸਾਥੀ ਨਹੀਂ ਆਇਆ ਰੱਖਿਆ ਕਰੀ ਆ ਗੱਲ ਉਸ ਆਖਿਆ ਆਇੰਦਾ ਤੂੰ ਅੱਗੇ ਨਹੀਂ ਬਹਿਣਾ ਪਿੱਛੇ ਬਹਿਣਾ ਘੋੜੀ ਲੈ ਜਾ ਹੁਣ ਲਿਆ ਨਾਲ ਪਰਲੇ ਪਾਸੇ ਮਾੜੀ ਖੂਹ ਹੈ ਉੱਥੇ ਮੈਂ ਅਸੀਂ ਆ ਗਏ ਹਾਂ ਸਾਰੇ। ਅੱਛਾ ਉੱਥੋਂ ਆ ਕੇ ਜਿਸ ਵਕਤ ਇਹ ਘੋੜੀ ਲੈ ਗਿਆ ਤਾਂ ਉਹ ਪਾਈਆ ਬਹੁਤ ਮੈਨੂੰ ਨਹੀਂ ਹੋਗਾ ਜਾਣ ਦਿੰਦੇ ਮਤਲਬ ਪਿਆਰ ਦੀ ਗੱਲ ਹੈ ਪਿਆਰ ਬੇਟਾ ਅਸਲ ਗੱਲ ਹੈ ਨਾ ਮੈਨੂੰ ਉਹ ਗੱਲ ਕਰਨ ਦਾ ਹੁਣ ਵੀ ਆਉਂਦਾ ਅਸੀਂ ਉਹ ਜ਼ਮਾਨਾ ਵੇਖਿਆ ਕੀ ਵੱਡੇ ਡਰਾਮਾ ਲੱਗਾ ਇੰਨੀ ਹੀ ਕੁਦਰਤੀ। ਅੱਛਾ ਅਤੇ ਇੱਕ ਜਿਹੜਾ ਪੀਰ ਪ੍ਰਸਤ ਬੰਦਾ ਹੋਵੇ ਨਾ ਇਹ ਆਪਣੇ ਆਪਣਾ ਮਜ਼ਹਬ ਦੀ ਗੱਲ ਹੈ ਮਜ਼ਹਬ ਨਹੀਂ ਅਕੀਦਾ ਉਹ ਅਕੀਦੇ ਆ ਜਿਹੜੇ ਪੀਰ ਪ੍ਰਸਤ ਜੇ ਥੋੜ੍ਹਾ ਜਿਹਾ ਕੁਝ
ਥੋੜ੍ਹਾ ਨਰਮੀ ਹੋਵੇ, ਕੋਈ ਕੰਮ ਆਵੇ, ਉਹਨਾਂ ਨੂੰ ਬੜਾ ਪਿਆਰ ਜਿਹਾ ਹੁੰਦਾ ਕੰਮ। ਇਸ ਤਰ੍ਹਾਂ ਹੀ ਮੈਂ ਜਿਹਨੂੰ ਜਿਸ ਦਾ ਮੁਰਸ਼ਦ ਨਹੀਂ ਉਹ ਬੰਦਾ ਕਰਦਾ। ਚਲੋ ਤੁਸੀਂ ਆਪਣੇ ਆਪ ਤੁਹਾਨੂੰ ਪਤਾ, ਮੈਂ ਤੇ ਤੁਹਾਡੇ ਤੇ ਰੈਗ ਨਹੀਂ ਕਰਦਾ ਇਸ ਚੀਜ਼ ਦਾ ਕਿ ਬੱਚੇ ਤੁਸੀਂ ਆਪਣੀ ਰਹਿਣ ਨੂੰ ਜਾਗਾਰ ਬੰਦੇ। ਅਸੀਂ ਖਾਨਦਾਨ ਜਿਹੜਾ ਸਾਡਾ ਪੀਰ ਪ੍ਰਸਤ ਸੀ, ਅਤੇ ਉਹ ਵੀ ਲੋਕ ਪੀਰ ਪ੍ਰਸਤ ਬਹੁਤ ਆਲਾ ਸਾਨੂੰ ਜੀ। ਉਹ ਆਪਣੇ ਗੁਰੂ ਨੂੰ ਇੰਨਾ ਮੰਨਦੇ ਹਨ, ਸਾਡਿਆਂ ਗੁਰੂਆਂ ਨੂੰ ਇੰਨਾ ਮੰਨਦੇ ਹਨ। ਇੱਥੇ ਪਲਾਲਾ ਖੂਹ ਸੀ, 5-7 ਸਿੱਖ ਜਵਾਨ ਬੇ 7-7 ਫੁੱਟ ਜਵਾਨ ਬੇਦੀ ਉਹਨਾਂ ਦੇ ਨਾਲ ਅਤੇ ਜਿਹੜਾ ਇੱਥੋਂ ਆਏ ਨਾ ਪਹਾੜ ਹੈ ਦੱਖਣ ਪਾਸੇ, ਉਹ ਮਸ਼ਹੂਰ ਸੀ। ਉਹਨਾਂ ਜਾਣਾ ਗਾਗਰਾਂ ਦੀਆਂ ਦੁੱਧ ਚੁੱਕ ਲੈਣਾ ਫਲਾਲਿਓ, ਸ਼ਹਿਰਾਂ ਕੋਲ ਜਾਣਾ, ਖਲੋਤਿਆ ਰਹਿਣਾ ਜਿੰਨਾ ਚਿਰ ਸਰਕਾਰ ਦੇ ਦਰਬਾਰਾਂ ਜੇ ਉਹਨਾਂ ਚਿਰ ਜਿੰਨਾ ਸਰਕਾਰ ਨੇ ਆਖਣਾ ਜਾਓ, ਉਹਨਾਂ ਦੇ ਖਲੋਤੇ ਨਾਲ ਦੁੱਧ ਲੈ ਕੇ ਸਰਕਾਰ ਜਿਸ ਉਹਦੇ ਪਿਛਲੀ ਪੈਰੀ ਆਉਣਾ ਸਾਹਮਣਾ ਮੂੰਹ ਤੋਂ ਏਡੇ ਬਹਾਦਰ ਲੋਕ ਸਨ। ਖੱਤਰੀ ਸਨ, ਖੱਤਰੀ ਆਹ ਲਾਜਪਤ ਆਪਣੀ ਨਸਲ ਉਹਨਾਂ ਦੀ ਆਪਣੀ, ਜਿਵੇਂ ਹੁਣ ਮੈਂ ਕਰਦੇ ਸਾਡੇ ਨਾਲ ਉਹ ਵਾਲੇ ਸਿੱਖ ਹੁਣ ਵੀ ਖੱਤਰੀ ਰਹਿੰਦੇ ਸੀ। ਹਾਂਜੀ, ਉਹਨਾਂ ਦੇ ਕੋਈ ਨਾਂ ਯਾਦ ਨਹੀਂ? ਖੱਤਰੀਆਂ ਦੇ ਨਾਂ ਦੇ ਕੋਈ ਨਹੀਂ। ਮੈਂ ਇਹਦਾ ਖੱਤਰੀ ਜਿਹੜਾ ਪਿਆਰਾ ਸੀ ਉਹ ਵੀ ਖੱਤਰੀ ਸੀ। ਅੱਛਾ, ਉਹਦਾ ਭਰਾ ਸੀ ਤਰਲੋਕ ਸਿੰਘ, ਉਹਦਾ ਭਰਾ ਸੀ ਬਿੰਦਰ, 3 ਭਰਾ ਸਨ। ਇਹ ਦੁਕਾਨਾਂ ਵਗੈਰਾ ਵੀ ਕਰਦੇ ਸੀ ਪਿੰਡ 'ਚ? ਬੜੀਆਂ ਦੁਕਾਨਾਂ ਹੁਣ ਹੈ ਨਹੀਂ ਖੱਤਰੀਆਂ ਦੀਆਂ। ਅੱਛਾ ਅੱਛਾ, ਵੈਰਾ ਕੀ ਹੈ ਮੁਸਲਮਾਨ ਤੇ ਉਦੋਂ ਮੁਸਲਮਾਨ ਦੀ ਤਾਕਤ ਕੀ ਸੀ? ਪਹਿਲੀ ਨੌਕਰੀ ਕੋਈ ਨਹੀਂ ਸੀ, ਮੁਸਲਮਾਨ ਨੂੰ ਨੌਕਰ ਬਹੁਤ ਘੱਟ ਸਨ। ਅੱਛਾ, ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸੀ ਇਹ ਨੌਕਰੀਆਂ ਵੀ ਕਰਦੇ ਹੁੰਦੇ ਸੀ? ਬੜੇ ਫੌਜ ਪੁਲਿਸ 'ਚ? ਬੇਤ ਸੀ। ਮਾਨ ਸਿੰਘ ਚੌਧਰੀ ਦੀ ਫੌਜ ਸੀ। ਅੱਛਾ, ਬੜਾ ਮੁਸਲਮਾਨ ਦਾ ਉੱਥੇ ਜਿਹੜਾ ਆਪਣਾ ਹੁਣ ਵੀ ਉਹਦੇ ਮਸ਼ਹੂਰ ਬਾਬਾ ਕੋਲ ਕਮ ਅਜ਼ ਕਮ 10 ਘਰ ਉਹਦੇ 'ਚ ਵਾਦੇ ਜਿਹੜਾ ਮਾਨ ਸਿੰਘ ਸੂਬੇਦਾਰ ਸੀ, ਆਲਾ ਸੀ ਫੌਜ। ਉਹਦੀ ਕੋਠੀ ਸੀ ਇੱਥੇ? ਕੋਠੀ ਨਹੀਂ, ਬੜੀ ਆਲਾ ਮਕਾਨ ਬਣਿਆ ਬੇਤੀ ਅਤੇ ਬਣੇ ਉੱਤੇ ਪੁਲ ਬਣੇ ਜੇ ਦੂਜੇ ਘਰ ਜੇ ਦੂਜੇ ਮਕਾਨ ਜਾਣਾ ਪੁਲ ਬਣਿਆ ਸੀ। ਇੰਨਾ ਮਕਾਨ ਅਜੇ ਵੀ ਜਿੰਮ ਕਰ ਬਣਿਆ। ਉਹਨਾਂ ਭਾਵੇਂ ਟਾਟੂ ਬਣਾਇਆ ਲੇਕਿਨ ਉਹਨਾਂ ਦਾ ਉਹ ਜਿਉਂ ਫੌਜ ਬੰਦਾ 2 ਮਿਸਤਰੀ ਉਹਦੀ ਸਾਰੀ ਜ਼ਿੰਦਗੀ ਲੱਗੇ। ਜਿਸ ਇਹ ਪਾਕਿਸਤਾਨ ਬਣਿਆ ਨਾ, ਰਾਤ ਇਹ ਸਲਾਹ ਹੋਈ ਕਿ ਹਾਂ ਅੱਜ ਤੁਰ ਜਾਣਾ। ਸਾਡੇ ਵਡੇਰਿਆਂ ਨੂੰ ਸੱਦੇ, ਕਿਸੇ ਨੇ ਕਿਹਾ ਆਓ, ਸਾਡੇ ਨੀਅਰਾਂ ਨੂੰ ਸੱਦਿਆ, ਸਾਡੇ ਚਾਚੇ ਨੂੰ, ਚਾਚੀ ਰਿਆਮ ਖਾਨ ਨੂੰ, ਅਬਦੁੱਲਾ ਖਾਨ ਨੂੰ, ਹੋਰ ਜਿਹੜੇ ਵਿੱਚ ਆਓ ਬਾਈ। ਉਸ ਵੇਲੇ ਆ ਗਏ। ਉਹਨਾਂ ਨੇ ਆਖਿਆ ਵੀ ਇਹ ਨਾਲ ਸੀ ਈਦਗਾਹ ਥੋੜ੍ਹੇ ਨਾਲ ਐਵੇਂ ਕੋਈ 2-4 ਕਿਲੇ ਦੇ ਇਹ ਦੱਖਣਾ ਪਾਸੇ ਉੱਥੇ ਬੈਠੇ। ਉਹਨਾਂ ਨੇ ਕਿਹਾ ਨਾ ਸਾਂ ਛੇੜਨਾ ਤੁਹਾਨੂੰ, ਪਿਆਰ ਬੇਸਬਾ ਅਤੇ ਨਾ ਤੁਸੀਂ ਸਾਨੂੰ ਛੇੜਨਾ। ਅਸੀਂ ਟੁਰ ਜਾਣਾ ਰਾਤ, ਅਤੇ ਸਾਨੂੰ ਤੁਸੀਂ ਕੋਈ ਮਾੜੇ ਮੋੜੇ ਜੋ ਗਲਤੀਆਂ ਜੋ ਹੋਈਆਂ ਹੀ ਨੇ ਤੁਸੀਂ ਮਾਫ਼ ਕਰਦੇ, ਅਸੀਂ ਤੁਹਾਨੂੰ ਮਾਫ਼ ਕਰਨਾ। ਕਿਉਂ ਇਹ ਕੰਮ ਬੜਾ ਔਖਾ ਹੋਇਆ, ਇਹ ਕੰਮ ਹੀ ਐਸਾ ਹੋਇਆ ਕਿ ਜਿਹੜਾ ਸਾਡੇ ਵੇਖਣ 'ਚ ਕੋਈ ਔਖਾ। ਅਸੀਂ ਵਡੇਰੇ ਆਪਸ ਵਿੱਚ ਰੋਂਦੇ? ਕਿਆ ਬਾਤ ਹੈ, ਰੋਣਾ ਜੀ। ਉਹ ਬੇਟਾ ਜੀ ਤੁਸੀਂ ਤੇ ਬੱਚੇ ਖੁਦਾ ਦੀ ਕਹਿੰਦੇ, ਸਾਨੂੰ ਰੋਣ ਪਿਆ ਆਉਂਦਾ। ਉਹ ਗੱਲ ਸਹੀ ਹੈ। ਮੈਂ ਉਹ ਚੌਧਰੀ ਖੂਬ ਸਾਹਿਬ ਉਹ ਤਾਂ ਉੱਧਰ ਦਾ ਬੰਦਾ ਨਾ, ਇੱਧਰ ਆ ਕੇ ਗੱਲ ਪਿਆ। ਮੈਂ ਇੱਥੇ ਦਾ ਜੰਮ ਅਤੇ ਮੈਨੂੰ ਖੁਦਾ ਦੀ ਕਹਿੰਦੇ ਤੁਸੀਂ ਗੱਲ ਮੈਨੂੰ ਰੋਣ ਆਉਂਦਾ। ਉਹਨਾਂ ਦੀ ਗੱਲ ਸੁਣ ਕੇ ਨਾ ਹਾਲੀ ਮੈਨੂੰ ਸ਼ੌਰ ਵੀ ਹੈ, ਮੇਰੀ ਤਾਕਤ ਵੀ ਹੈ, ਸਿਹਤ ਵੀ ਹੈ। ਮੈਨੂੰ ਕੋਈ ਬੰਦਾ ਨਹੀਂ ਆਉਂਦਾ ਕਿ ਨਹੀਂ ਬੋਲੇ। ਨਹੀਂ ਲੱਗਦੀ ਨਹੀਂ ਤੁਹਾਡੀ ਮਾਸ਼ਾਅੱਲਾ ਗੱਲ, ਸਮਝੋ। ਮੈਨੂੰ ਖਾਸ ਕਰਮ ਖਾਸ ਨੀਲਾ ਛਾਪੇ ਦਾ ਮੈਨੂੰ ਰਾਤ ਨੂੰ ਉਠਾਉਂਦਾ ਤਈਏ ਤੇ ਹਰ ਰੋਜ਼। ਜਿਵੇਂ 15-16 ਸਾਲ ਉੱਥੋਂ ਹੋ ਗਿਆ ਮੈਨੂੰ ਸਰਕਾਰ ਹਜ਼ੂਰ ਪਾਕ ਦੇ ਰੋਜ਼ ਇਹ ਤਈ ਤੇ ਮਿਲੇ ਨੇ, ਅਤੇ ਉੱਥੋਂ ਦੀ ਮੈਂ ਕਿਤਾਈ ਮੈਨੂੰ ਉਹਨਾਂ ਦੀ ਕਿਤਾਈ ਨਹੀਂ ਹੋਈ। ਅਤੇ ਇੱਥੋਂ ਜਾਣਾ ਉਹ ਮਸਜਿਦ 'ਚ ਸਾਡੇ ਮਾਪਿਆਂ ਦੀ ਮਸਜਿਦ, ਮੇਰੇ ਪਿਓ ਦਾਦੇ ਦੀ ਮਸਜਿਦ, ਪੁਰਾਣੀ ਮਸਜਿਦ 'ਚ, ਉਸੇ ਮਸਜਿਦ 'ਚ ਸਾਰੇ ਸਾਡਾ 30 ਘਰ ਇੱਥੇ 40 ਅਸੀਂ 100-200 ਜੀ ਸਾਡੇ ਕੋਈ ਬੰਦਾ ਨਹੀਂ ਜਾਂਦਾ, ਕੋਈ ਕਿਸੇ ਨੂੰ ਪਤਾ ਨਹੀਂ ਨਮਾਜ਼ ਹੈ ਜਾਂ ਨਹੀਂ। ਮੇਰਾ ਦੁੱਖ ਹੁੰਦਾ, ਮੈਨੂੰ ਹੈ ਹੋਣੀ ਲਾਹ ਲਾਣਾ ਤੁਹਾਡੇ ਲੋਕਾਂ ਦੇ ਹੋਣ ਦੇ ਜੰਮਣ ਦੇ। ਖੁਦਾ ਦੀ ਕਸਮ ਕਰੋੜ ਹੱਥ ਹੰਗਣਾ ਕੀਤੇ ਨੇ ਤੁਸੀਂ ਬੰਦੇ ਬਾਸ਼ੂਰ ਬੱਚੇ ਹੋ। ਗੁਨਾਹ ਕੀਤੇ ਸਾਰੇ ਮਾਫ਼ ਹੋਏ ਨੇ ਲੇਕਿਨ ਨਮਾਜ਼ ਦਾ ਗੁਨਾਹ ਮਾਫ਼ ਨਹੀਂ। ਇਹ ਆਪਣੇ ਹਬੀਬ ਸਾਦੇ ਕਿਬਰੀਆ ਨੇ ਹਬੀਬ ਨੂੰ ਦੇ ਤੋਹਫਾ ਤੁਸੀਂ ਬੰਦੇ ਦੇ ਕਹਿੰਦੇ। ਮੈਂ ਅੱਜ ਵੀ ਬਸ ਕਿ ਤੋਹਫਾ ਬੰਦੇ ਦੇ ਯਾਰ, ਮੈਂ ਬੰਦੇ ਦੇ ਲਾਹਣ ਕਾਰਨ ਲੋਕ ਗਵਾ ਵੀ ਛੱਡਦੇ, ਸਭ ਕੁਝ ਅਗਲੇ ਨੂੰ ਦੇ ਛੱਡਦੇ। ਮੈਂ ਜ਼ਾਤੇ ਕਿਬਰੀਆ ਉਹ ਪਾਕ ਜ਼ਾਤ ਕਰ ਜਿਹੜੀ ਹਰ ਸ਼ਾਇਦ ਯਾਦ ਅੱਛੀ ਦੇ। ਅੱਲਾਹੁ ਅਕਬਰ। ਉਸ ਆਪਣੇ ਹਬੀਬ ਨੂੰ ਤੋਹਫਾ ਤੈ ਸੋਹਣਾ ਤੇਰੀ ਉਮਤ ਦੋਜ਼ਖ 'ਚ ਨਾ ਜਾਏ ਨਾ। ਦੋਸਤ ਮੈਂ ਕੱਲ ਨਹੀਂ ਬਹਾਨਾ ਕਰੇ। ਸਾਡਾ ਉਸਤਾਦ ਆਉਂਦਾ ਸੀ, ਓਏ ਮੇਰਾ ਪਿਓ ਗਿਆ ਜਿਹਦੇ ਪਾਸ ਉਸ ਆ ਕੇ ਲੀਕਾ ਮਾਰ ਛੜਿਆ, ਕਾਗਜ਼ 'ਤੇ ਲੀਕਾ ਮਾਰ ਛੜੇ, ਨਾ ਲਿਖੇ ਮੈਂ ਪਾਸ ਕਰ ਛੜਿਆ। ਜ਼ਾਤਾਂ ਦਾ ਉਹ ਲੀਕਾ ਮਾਰੋ ਨਕਲ ਮਾਰੋ ਕੋਈ ਸਈਦਾ ਕਰ ਛੋ ਕੋਈ ਦਾ 24 ਘੰਟੇ 3 ਚਾਹੇ ਜੋ 1 ਘੰਟਾ ਮੈਨੂੰ ਦੇ ਛੋ ਕੋਈ ਪਤਾ ਕਰ ਛੀ 24 ਘੰਟੇ ਜ਼ਿੰਦਗੀ ਹੈ ਨਾ, ਸੁਬਾਹ ਸ਼ਾਮ। ਅਤੇ ਯਾਰ 1 ਘੰਟਾ ਜੇ ਬੰਦਾ ਜਾਏ ਵੀ ਨਾ ਜਾਏ ਘਰ ਬਹਿ ਕੇ ਆਖੇ ਸੋਹਣਿਆ ਤੂੰ ਬਣਾ ਲੈ
मैं तुहानू वेखा तुसीं अल्लाह तो मैं आखा अल्लाह अकबर। मैं कभी ना आखा तुहाडी थी अल्लाह अकबर। पहाड़ वेखा अल्लाह, समुंदर वेखा अल्लाह, कोई शह अल्लाह जो तुहानू जावे वड्डी है, कोई शह जो तुहानू वड्डी लभे याद तो बच्चे बन तुहानू हुंदा कभी याद करो एक चाचे की गल जो तुसीं किसी वड्डे नूं तुहानू वड्डा अकल च शऊर च इज्जत च पग ओहदी वड्डी है, टोपी ओहदी वड्डी है, लिबास ओहदा बड़ा सोहना बड़ा अल्लाह अकबर। ये ज़ाते किबरिया में तेरी कोई बात, ये ज़ाते किबरिया हो जाए अहकम हाकमी ने खुदा की कसम उसकी कोई ताकत नहीं। उस जिस इंसान ने ऐस पैरों तो लाके सिर दियां बाहां तक पैदा किया हमारे नाल सोचे साढ़े मुर्शिद को बह के उस आख्या जी सारी सरकार मैनू आ चाहिए, मैनू आ चाहिए, मैनू आ चाहिए। मैं अज तक जो मुरीद होया मैं सरकार मैनू कुछ नहीं चाहिए, मैनू सिर्फ वही ज़ात चाहिए। मैनू कोई बीरत कोई पैसा कोई बाल कोई चीज़ नहीं, ये सब ज़ाते की वजह आप दे मां दे पेट दे जम्मन तो पहलू ले छड़दा। तो मैं उस आख्या मेरे को मंग तंदरुस्ती या अपनी ये आके मैंने सीधा राह मार। अच्छा बुजुर्गो फिर जो सलाह हो गई आपस में मुलाकात, हाँ सलाह हुई मैं फौज जवान ਉਹਦਾ ਪੁੱਤਰ ਆਇਆ ਇਹ ਟੁਰ ਗਿਆ ਇੱਥੇ ਕਿਲੇ ਦੇ ਕੋਲ। ਅੱਛਾ ਤੂੰ ਚਲੇ ਗਏ? ਟੁਰ ਗਿਆ ਰਾਤ ਰਾਤ ਸਾਰੇ ਟੁਰ ਗਏ ਸੀ। ਚੰਦ ਜੀ ਹੈਗਾ ਕੋਈ ਮਾੜਾ ਟੁੱਟੇ ਭਜੇ ਇੱਕ ਦੋ ਜੀ ਇੱਕ ਜੀ ਬੀਬੀ ਦਾ ਕੋਈ ਇੱਕ ਦੋ ਬੰਦਾ ਇੱਕ ਘਰ ਰਹਿ ਗਿਆ। ਨਹੀਂ ਤਕਰੀਬਨ ਸਾਰੇ ਜਾਂ ਇਹ ਕਾਵਲ ਪਿੰਡ ਜਾਂ ਨਾਲ ਹੈ ਐਸਾ ਨਾ ਕਾਵਲ ਪਿੰਡ ਤੁਸੀਂ ਵੇਖਿਆ ਹੋਵੇ ਉੱਥੋਂ ਕੋਈ ਚਾਰ ਜੀ ਰਹਿ ਗਏ। ਉਹਨਾਂ ਫਿਰ ਇੱਥੇ ਬੰਦਾ ਪੇੜ ਪਾ ਕੇ ਲੋਕਾਂ ਛੋਟੇ ਪਿੰਡ ਦੇ ਆਏ ਤੇ ਉਹਨਾਂ ਮਾਰਿਆ ਮੁਰਿਆ ਤੇ ਉਹਨਾਂ ਉਹ ਬੋਏ ਨੇ ਚਾਰ ਉਹ ਵੀ ਸਾਡੇ ਡੇਰੇ ਦੇ ਬੋਏ ਨੇ शांबा कूद ने उत्थे कोठे उत्ते चढ़ के इन्होंने लोग सारे पिंड छोटे छोटे पिंड जा ये आदरगढ़ पीरकोट ये तो पठान चक सी चिड़मस्थान आदरगढ़ जी छोटे छोटे पिंड दे नाल के जिवें कि एक खेड़ बना साडे पिंड किसी ना के मारिया ना किसी एदा अमन ते प्यार ना गया। हुण भी फिर इत्थों लोग चले गए कैंप इन्हां दा कित्थे लगा? ये मैं फिर किले दे कोल से सी उच्चा जगह उत्थे जाके लाया। ਉੱਥੇ ਫਿਰ ਉਹ ਸਰਦਾਰ ਮਾਨ ਸਿੰਘ ਦਾ ਪੁੱਤਰ ਆਇਆ ਫੌਜ 'ਚ। ਅੱਛਾ ਉਹ ਸੇ ਫੌਜ ਟਰੱਕਾਂ 'ਤੇ ਖੜੇ। ਅੱਛਾ ਟਰੱਕਾਂ 'ਤੇ ਖੜੇ ਨੇ ਮਹਿਫੂਜ਼ ਗਏ। ਅੱਛਾ ਹੁਣ ਤੇ ਤੁਹਾਡੇ ਕੋਲ 47 ਤੋਂ ਬਾਅਦ ਆਉਂਦੇ ਰਹੇ ਨੇ ਹਜ਼ਾਰਾਂ ਸਿੰਘ ਅਜੇ ਤੱਕ ਪਿਛਲੇ ਸਾਲ ਬਣਿਆ ਬਾਕੀ ਵੀ ਆਉਂਦੇ ਰਹੇ ਨੇ। ਹਾਂਜੀ ਉਹਨਾਂ ਨੇ ਕੀ ਦੱਸਿਆ ਕਿੱਥੇ ਜਾ ਕੇ ਬੈਠੇ ਨੇ? ਨਨਕਾਣੇ ਨਹੀਂ ਉੱਥੇ ਨਨਕਾਣੇ ਹਾਂਜੀ ਨਨਕਾਣੇ ਸਾਹਿਬ ਨਾ ਉੱਥੇ ਉਹ ਵੇਖੋ ਜੀ ਸਬਾਨਾ ਬਨੇ ਪੇ ਉਹ ਕੋਈ ਜ਼ਿਲ੍ਹਾ ਵੀ ਹੈ ਬਾਬਾ ਕਰਨਾਲ ਨਹੀਂ ਕਰਨਾਲ 'ਚ ਬੈਠੇ ਨੇ ਕਰਨਾਲ ਸਵਾਮ ਕਰਨਾਲ 'ਚ ਹੀ ਹੈ ਉੱਥੇ ਸਹੀ ਹੈ। ਬਹੁਤ ਪਿਆਰ ਬੜਾ। ਉਹਨਾਂ ਨੇ ਆਪਣੇ ਕੀ ਸਟੋਰੀ ਦੱਸੀ ਸੀ ਉਹਨਾਂ ਦਾ ਜਿਹੜਾ ਭਰਾ ਦੀ ਜਿਹੜਾ ਵਿਆਹ ਹੋਇਆ ਸੀ ਇੱਥੇ ਕਿਸ ਤਰ੍ਹਾਂ ਮਰਿਆ ਸੀ ਲਾਸ਼? ਉਹ ਦੋ ਇੱਕ ਪਿਆਰਾ ਸਿੰਘ ਦਾ ਪੁੱਤਰ ਭਰਾ ਤਰਲੋਕ ਸਿੰਘ ਜਿਹੜਾ ਉਹ ਬੰਦੇ ਖੜਕਾਰ ਸਨ ਯਾਰ ਦੋਸਤ ਦੇ ਮਤਲਬ ਡਾਂਗ ਛੋਟੇ ਦੇ ਯਾਰ ਕਰ ਸਨ ਅਗਰ ਉਹ ਚੋਰੀ ਨਾ ਕਰਦੇ ਉਹ ਜ਼ੋਰਾਵਰ ਸਨ ਦੋ ਤਰਲੋਕ ਸਿੰਘ ਤੇ ਪਿਆਰਾ ਸਿੰਘ ਉਹ ਗਏ ਕੋੜੀਆਂ ਨੇ। ਅੱਛਾ ਉਹ ਰਾਜ ਕਿਸੇ ਭੇੜ ਪੈ ਗਿਆ ਲੋਕਾਂ ਵੇਖਦਾ ਮੁਸਾ ਪਤਾ ਉਹ ਤਾਂ ਜਿਵੇਂ ਮੁਸਾ ਮੋਏ ਤੇ ਫਿਰ ਅੱਗ ਲੱਗੀ ਸੀ ਅੱਗ ਲੱਗੀ ਕੋਈ ਵੇਂਦਾ ਤਾਂ ਨਹੀਂ ਸੀ ਨਾ ਤੇ ਉਹ ਨਾ ਫਿਰ ਰਾਜ ਕਿਵੇਂ ਉਹ ਬੋਏ ਨੇ ਰਾਜ। ਤੇ ਹਜ਼ਾਰਾ ਸਿੰਘ ਦਾ ਕੀ ਦੱਸਦੇ ਨੇ ਉੱਥੇ ਜਾ ਕੇ? ਹਜ਼ਾਰਾ ਸਿੰਘ ਦੇ ਇੱਥੇ ਰਹਿ ਲਏ ਆਪਣੇ ਸ਼ਰਪਾਲ ਸਿੰਘ ਵੀ ਰਿਹਾ ਹਜ਼ਾਰਾ ਸਿੰਘ ਇੱਕ ਹੋਰ ਸੀ ਤਰਾ ਵਈ ਇੱਥੇ ਕਮ 3 ਮਹੀਨੇ ਬਾਅਦ ਗਏ ਨੇ। ਅੱਛਾ ਇੱਥੇ ਰਹੇ ਨੇ? ਹਾਂਜੀ ਉਹਦਾ ਫਿਰ ਸੱਦਿਆ ਸਾਡੇ ਪਿਓ ਨੂੰ ਸੱਦਿਆ ਤੇ ਅੱਛਾ ਕਚਹਿਰੀਆਂ 'ਚ ਉੱਥੇ ਗਿਆ ਮਿਲਣ ਵਾਸਤੇ ਵੀ ਗਿਆ ਤੇ ਉਹਨਾਂ ਪਤਾ ਤੇ ਗਏ ਪਿਆਰ 'ਚ ਪਿਆਰ ਨਾਲ ਹੀ ਗਏ ਇੱਥੇ ਤੱਕ। ਉੱਧਰ ਜਾ ਕੇ ਹਜ਼ਾਰਾ ਸਿੰਘ ਦੀ ਇੰਨੀ ਚੌਧਰ ਰਹੀ ਹੈ ਉੱਧਰ ਜਾ ਕੇ ਬੇਸਾਬਾ ਕੰਮ ਆਉਂਦੇ ਨੇ ਕੋਈ ਕੀਤਾ ਉਹਨਾਂ ਬੇਸਾਬਾ ਕੋ ਇਦੋਂ ਹੀ ਵੱਧ ਕੀਤਾ ਕੋਈ ਕਿਸੇ ਦਾ ਭੇੜ ਹੋਵੇਗਾ ਉਹਨਾਂ ਫਿਰ ਕਈ ਕੁਝ ਉਹਨਾਂ ਦਾ ਕੰਮ ਨਹੀਂ ਕੀਤਾ ਪਰ ਉਹ ਜਿਹੜਾ ਕੰਮ ਸੀ ਉਹ ਉਹਨਾਂ ਵੇਖਿਆ ਅਸਾਂ ਨਹੀਂ ਵੇਖਿਆ ਸੁਣੀ ਸੁਣਾਈ ਗੱਲ ਅੱਲਾ ਬਿਹਤਰ ਜਾ ਕੀ ਹੋਇਆ ਜੀ ਕਿਉਂ ਜੀ ਕਿਤੇ ਸਹੀ ਹੋ ਗਿਆ। ਇਹਦੇ ਕੋਲੋਂ ਇੱਕ ਨਵਾਂ ਬਣਾ ਕੇ ਕਰ ਦੇਣਾ ਕਿ ਅਸੀਂ ਜਾ ਕੇ ਉਹਨਾਂ ਕੀ ਕੀਤਾ ਜੇ ਮੈਂ ਤੁਸੀਂ ਲੱਭੇ ਹੋ ਹੁਣ ਤੁਹਾਨੂੰ ਮੇਰਾ ਕੀ ਪਤਾ ਤੁਸੀਂ ਕੀ ਕਰਦੇ ਜਾਂ ਮੈਂ ਕੀ ਕਰਨਾ ਜਾਂ ਜਿਹੜਾ ਮਿਲੀਏ ਨਾ ਕੋਲੋਂ ਕੁਝ ਦੇਖੋ ਜੀ। ਹੁਣ ਇਸ ਪਿੰਡ ਦੇ ਵਿੱਚ ਜੋ 47 ਦੀ ਵੰਡ ਹੋ ਗਈ ਸੀ ਹਾਂਜੀ ਕਿਹੜੇ ਕਿਹੜੇ ਇਲਾਕਿਆਂ ਦੇ ਲੋਕ ਆ ਕੇ ਬੈਠੇ ਨੇ ਕਿਹੜੀ ਕਿਹੜੀ ਬਰਾਦਰੀ? ਇਹ ਇੱਕ ਰਾਜਪੂਤਾਂ ਦੀ ਹੈ ਇੱਕ ਹਵਾਣਾ ਦੀ ਹੈ ਇੱਕ ਮਿਰਜ਼ਿਆਂ ਦੀ ਹੈ। ਅੱਛਾ ਹਾਂਜੀ ਇੱਥੇ ਕੇਵਲ ਇਹ ਜਿਹੜੀਆਂ ਨੇ ਬਰਾਦਰੀਆਂ ਇਹ ਆਮ ਨੇ। ਅੱਛਾ ਇਹ ਆ ਕੇ ਬੈਠੇ ਹਾਂਜੀ ਕੁਝ ਵਿੱਚ ਹੋਰ ਵੀ ਹੈ ਪਰ ਇਹ ਵਿੱਚ 3 ਜਿਹੜੀਆਂ ਬਾਦੀਆਂ ਇਹਨਾਂ ਸਾਡੇ ਨਾਲ ਇਹ ਬਿਹਤਰ ਆਲਾ ਨੇ
ਸਹੀ ਹੈ। ਸਾਡਾ ਇੰਜਨ ਜਿਹੜਾ ਉਹ ਸਾਨੂੰ ਉਹ ਇਦੋਂ ਵੀ ਜ਼ਿਆਦਾ ਪਿਆਰ ਹੈ। ਪਰ ਅਸਲ ਗੱਲ ਬੇਟਾ ਪਿਆਰਾ ਨਾ ਪਿਆਰ ਲੋਕ ਕਰਦੇ ਨੇ। ਆ ਜਿਹੜਾ ਬੰਦਾ ਪਿਆਰ ਖੁਦ ਕਰਦਾ ਉਹਦਾ ਫਿਰ ਪਿਆਰ ਕਰਦਾ। ਤੁਹਾਡਾ ਸਾਡਾ ਬੜਾ ਪਿਆਰ ਤੁਹਾਡੀ ਆਈਂਦੀ ਤੁਸੀਂ ਪਿਆਰ ਸਾਨੂੰ ਨਹੀਂ ਮੇਰੇ ਸਾਡਾ ਖਾਨਦਾਨ ਹੀ ਇਹ ਪੇ ਸਾਡਾ ਪਟਵਾਰੀ ਸਾਹਿਬ ਮੇਰਾ ਇੰਜ ਜੇ ਮੇਰਾ ਉਹ ਆਂਦਾ ਕਿ ਮੇਰਾ ਹੀ ਸਕਾ ਪਿਓ ਤੇ ਮੈਂ ਇੰਜ ਮੇਰਾ ਸਕਾ ਭਾਈ ਵੱਡਾ। ਅਸੀਂ ਹੁਣ ਵੀ ਤਾਂ 1 ਮਿੰਟ ਤੋਂ ਹੁਣ ਹੀ ਬਾਅਦ ਇਕੱਠੀ ਪੜ ਗਿਆ ਪਟਵਾਰੀ ਸਾਹਿਬ ਜੀ ਠੀਕ ਹੋ ਗਿਆ ਬਜ਼ੁਰਗੋ ਬੜੀ ਮਿਹਰਬਾਨੀ ਮਿਲਾ ਗਿਆ ਹਰੋਈ ਖਿਦਮਤ ਤੇ ਕਰਨ ਚਾਹਦਾ ਬਹੁਤ ਚੰਗਾ ਲੱਗਾ। ਤੇ ਜੇ ਕੋਈ ਗਲਤੀ ਗੁਲਤੀ ਮਾਫ ਕਰ ਰਿਹਾ ਕੋਈ ਸੁਨੇਹਾ ਦੇ ਦਿਓ ਅਗਰ ਕਿਸੇ ਆਪਣੇ ਯਾਰ ਨੂੰ ਦੇਣਾ ਨਾ। ਯਾਰ ਤੇ ਮੇਰਾ ਕਿੱਥੇ ਹੋਣਾ ਹੈ ਰਣਜੀਤ ਸਿੰਘ ਯਾਰ ਕਿਉਂ ਜੀ। ਚਲੋ ਜੀ ਅਸੀਂ ਆਉਂਦੇ ਹਾਂ ਜੀ ਅਗਰ ਉਹਨਾਂ ਦੇ ਬਾਲ ਬੱਚਾ ਹੈ ਰਣਜੀਤ ਸਿੰਘ ਦਾ ਹੈ ਵੀ ਚੌਧਰੀ ਸਰਪਾਲ ਸਿੰਘ ਦਾ ਕੋਈ ਜਨਸ ਜੋ ਹੈ ਵੇ ਜਾਂ ਚੌਧਰੀ ਇਕਬਾਲ ਸਿੰਘ ਜੋ ਹੈ ਵੇ ਤੇ ਜੀ ਪਿਆਰਾ ਸਿੰਘ ਜੀ ਖੱਤਰੀ ਜੋ ਹੈ ਵੇ ਹਾਂਜੀ ਇਹਨਾਂ 'ਚ ਹੈ ਇਹ 3 ਚੀਜ਼ਾਂ ਦੀ ਸਾਰੇ ਬਹੁਤ ਪਿਆਰੀਆਂ ਹਨ। ਇਹਨਾਂ ਜਿਹੇ ਤੇ ਉਹਨਾਂ ਦੀ ਔਲਾਦ ਨੂੰ ਅਸੀਂ ਪਿਆਰ ਦਿੰਦੇ ਬੇਸਾਬਾ ਸਾਨੂੰ ਠੰਡ ਪਈ ਦੀ ਦੁਆ ਹੁਣ ਵੀ ਦੇ ਰਹੇ ਹਾਂ। ਅੱਲਾਹ ਪਾਕ ਉਹਨਾਂ ਨੂੰ ਇੰਨਾ ਯਾਦ ਇਹਨਾਂ ਦੇ ਇੰਨੀ ਕਿ ਅਸਾਸਾਂ ਦੇ ਇਹਨਾਂ ਪਿਆਰ ਦੇ ਇਹਨਾਂ ਪਿਆਰ ਦੇ। ਸ਼ੁਕਰੀਆ ਜੀ ਬਹੁਤ ਮਿਹਰਬਾਨੀ।